यानी एडा वड्डा दादे दा घर सी। ਹਾਂਜੀ ਇਹ ਵੀ ਵਿੱਚ ਘਰ ਹੈ, ਇਹ ਪੁਰਾਣਾ ए हरमन तेरे दादे दी लिआंदियां होईयां, पता किहड़े पड़दादे दी जमीन जे अवतार सिंह ढिल्लों दी है। ਹਾਂਜੀ ਇਹ ਤੁਹਾਡੀ ਜ਼ਮੀਨ ਜਿਹੜੀ ਹੈ ਢਿੱਲੋਂ ਬਰਾਦਰੀ ਦਾ ਲਾਭ ਸਿੰਘ ਰਾਜਾ ਸਿੰਘ ਲਾਭ ਸਿੰਘ ਤੇ ਬਾਬਾ ਚੌਧਰੀ ਮੱਲੇ ਖਾਂ ਢਿੱਲੋਂ ਇਹ ਚਾਚਿਆਂ ਬਾਬੇ 4 ਫਾਦਰ ਦੀ ਔਲਾਦ ਹੈ ਜੀ। ਬਸ ਇਹ ਮੁਖਤਸਰ ਗੱਲ ਤੁਹਾਡੇ ਦਾਦਾ ਅਵਤਾਰ ਸਿੰਘ, ਤੁਹਾਡਾ ਪੜਦਾਦਾ ਲਾਭ ਸਿੰਘ ਢਿੱਲੋਂ ਦੀ ਬੈਠਕ ਦੇ ਅੱਗੇ। ਅਸਲਾਮ ਅਲੈਕਮ, ਮੇਰਾ ਪਿੰਡ ਮੇਰਾ ਪੰਜਾਬ ਦੇ ਨਾਲ ਮੈਂ ਤੁਹਾਡਾ ਵੀਰ ਮੁਹੰਮਦ ਤਨਵੀਰ। ਦੋਸਤੋ ਅੱਜ ਮੈਂ ਪਹੁੰਚਿਆ ਪਿੰਡ ਮੰਜਵਾਲੀ, ਜ਼ਿਲ੍ਹਾ ਗੁਜਰਾਂਵਾਲਾ। ਇਹ ਪਿੰਡ ਵਿਖਾਉਣ ਵਾਸਤੇ ਆਇਆ ਜੀ। ਫਰਮਾਇਸ਼ ਸੀ ਚੜ੍ਹਦੇ ਪੰਜਾਬੋਂ ਹਰਮਨ ਸਿੰਘ ਢਿੱਲੋਂ ਦੀ। ਉਹਦੇ ਦਾਦਾ ਪੜਦਾਦਾ ਜਿਹੜੇ ਨੇ ਵੰਡ 47 ਤੋਂ ਪਹਿਲਾਂ ਇਸ ਪਿੰਡ ਵਿੱਚ ਰਹਿੰਦੇ ਸਨ, ਇੱਥੇ ਵਸਦੇ ਸਨ। ਉਹਨਾਂ ਕਿਹਾ ਸਾਨੂੰ ਸਾਡਾ ਪਿੰਡ ਵਿਖਾ ਦਿਓ, ਅਗਰ ਕੋਈ ਬਜ਼ੁਰਗ ਉੱਥੋਂ ਮਿਲ ਜਾਏ ਸਾਡੇ ਘਰ-ਬਾਰ ਦੇ ਬਾਰੇ ਪੁੱਛੋ, ਸਾਡਾ ਪੈਲੀਆਂ ਸੀ ਇੱਥੇ। ਉਹਨਾਂ ਦੀ ਇੱਥੇ ਪੈਲੀ ਤਕਰੀਬਨ ਦੱਸਦੇ ਨੇ ਕਿ 10 ਤੋਂ 12 ਮਰਬੇ ਜ਼ਮੀਨ ਸੀ ਇੱਥੇ। ਤੇ ਉਹਦੇ ਦਾਦਾ ਜੀ ਅਵਤਾਰ ਸਿੰਘ ਤੇ ਉਹਦੇ ਪੜਦਾਦਾ ਜੀ ਲਾਭ ਸਿੰਘ ਢਿੱਲੋਂ ਇਸ ਪਿੰਡ ਦੇ ਵਾਸੀ ਸਨ। ਲਾਭ ਸਿੰਘ ਦਾ ਇੱਕੋ ਇੱਕ ਪੁੱਤਰ ਸੀ, ਕੋਈ ਉਹਦੀ ਧੀ ਨਹੀਂ ਸੀ, ਹੋਰ ਇੱਕੋ ਪੁੱਤਰ ਸੀ ਸਿਰਫ ਅਵਤਾਰ ਸਿੰਘ ਢਿੱਲੋਂ। ਉਹਨਾਂ ਦੇ ਪਿੰਡ ਅਸੀਂ ਪਹੁੰਚੇ ਹਾਂ, ਚੱਲਦੇ ਹਾਂ ਪਿੰਡ 'ਚ ਤੇ ਨਾਲੇ ਉਹਨਾਂ ਨੂੰ ਪਿੰਡ ਵਿਖਾਉਂਦੇ ਹਾਂ ਤੇ ਨਾਲੇ ਕੋਈ ਬਜ਼ੁਰਗ ਵੇਖ ਕੇ ਸੰਦਲ ਤੋਂ ਪਹਿਲਾਂ ਉਹਦੇ ਨਾਲ ਗੱਲਬਾਤ ਕਰਾਂਗੇ ਵੀ ਇਹ ਕਿਵੇਂ ਰਹਿੰਦੇ ਹਨ, ਕਿਵੇਂ ਦਾ ਵਰਤਾਵਾ ਹੈ, ਫਿਰ ਕਿਵੇਂ ਇੱਥੋਂ ਨਿਕਲ ਕੇ ਗਏ ਸਨ। ਵੰਡ ਵਾਲੇ ਜਦੋਂ ਵੰਡ ਹੋਈ ਹੈ ਉਸ ਤੋਂ ਪਹਿਲਾਂ ਇਹਦਾ ਜਿਹੜਾ ਹੈ ਹਰਮਨ ਢਿੱਲੋਂ ਦਾ ਜਿਹੜਾ ਪੜਦਾਦਾ ਸੀ ਲਾਭ ਸਿੰਘ, ਉਹ ਕਿਸੇ ਬਿਮਾਰੀ ਨਾਲ ਆਪਣੀ ਆਈ ਨਾਲ ਜਿਹੜਾ ਇੱਥੇ ਉਹਦੀ ਪੂਰਾ ਹੋ ਗਿਆ, ਡੈਥ ਹੋ ਗਈ ਸੀ। ਫਿਰ ਜਦੋਂ ਪਾਰਟੀਸ਼ਨ ਹੋਈ, ਅਵਤਾਰ ਸਿੰਘ ਆਪਣੀ ਮਾਤਾ ਦੇ ਨਾਲ, ਆਪਣੀ ਮਾਤਾ ਸਮੇਤ ਆਪਣੇ ਮਾਮਿਆਂ ਦੇ ਨਾਲ ਪਾਰਟੀਸ਼ਨ ਟਾਈਮ ਇੱਥੋਂ ਫਿਰ ਚੜ੍ਹਦੇ ਪੰਜਾਬ ਇੰਡੀਆ ਚਲੇ ਗਏ। ਉੱਥੇ ਜਾ ਕੇ ਪਟਿਆਲਾ ਵਿੱਚ ਜਾ ਕੇ ਕਿਸੇ ਪਿੰਡ ਵਿੱਚ ਆਬਾਦ ਹੋ ਗਏ। ਤੇ ਇਹ ਪਿੰਡ ਜਿਹੜਾ ਹੈ ਇਹ ਜਿਹੜਾ ਜ਼ਿਆਦਾਤਰ ਇਸ ਪਿੰਡ ਦੇ ਵਿੱਚ ਢਿੱਲੋਂ ਤੇ ਕੁਝ ਘਰ ਜਿਹੜੇ ਸਰਾਵਾਂ ਦੇ ਹਨ, ਸਰਾਵਾਂ ਜੱਟਾਂ ਦੇ। ਚਲੋ ਚੱਲਦੇ ਹਾਂ ਪਿੰਡ 'ਚ। ਅਗਰ ਤੁਹਾਡਾ ਵੀ ਦਿਲ ਕਰਦਾ ਐਵੇਂ ਦਾ ਜਿਹੜਾ ਪ੍ਰੋਪਰ ਇੱਕ ਵਲੌਗ ਜਿਹੜਾ ਬਣਵਾਇਆ ਜਾਏ, ਅਸੀਂ ਆਪਣੇ ਵੱਡਿਆਂ ਦੇ ਬਾਰੇ ਜਿਹੜਾ ਪੁੱਛੀਏ, ਲੈਂਦੇ ਪੰਜਾਬ ਕਿੱਥੋਂ ਤੁਹਾਡੇ ਵੱਡੇ ਗਏ, ਸਾਨੂੰ ਕਮੈਂਟਾਂ ਵੀ ਦੱਸ ਸਕਦੇ ਹੋ। ਸਾਡਾ ਬਾਇਓ 'ਚ ਨੰਬਰ ਲੱਗਾ ਹੁੰਦਾ, ਉੱਥੇ ਜਾ ਕੇ ਸਾਡੇ ਨਾਲ ਰਾਬਤਾ ਕਰ ਸਕਦੇ ਹੋ। ਹਾਂਜੀ, ਹਰਮਨ ਢਿੱਲੋਂ, ਮੈਂ ਪਹੁੰਚ ਗਿਆ ਤੁਹਾਡੇ ਪੁਰਖਿਆਂ ਦੇ ਪਿੰਡ। ਔਰ ਜਿਹੜੇ ਡੇਰੇ 'ਤੇ ਅਸੀਂ ਬੈਠੇ ਹਾਂ, ਤੁਹਾਡੇ ਜਿਨ੍ਹਾਂ ਤੁਸੀਂ ਨਾਂ ਲੈਂਦੇ ਸੋ ਸੁਲਤਾਨ ਤੇ ਅਮੀਰ ਢਿੱਲੋਂ, ਜਿਹੜੇ ਤੁਸੀਂ ਦੱਸਿਆ ਕੋਈ ਜਿਹੜੇ ਮੁਸਲਮਾਨ ਇੱਥੇ ਹੋ ਕੇ ਰਹਿ ਗਏ ਸੀ, ਸੂਬੇ ਖਾਂ, ਅਸੀਂ ਉਹਨਾਂ ਦੇ ਡੇਰੇ 'ਤੇ ਬੈਠੇ ਹਾਂ। ਇਹ ਜਿਹੜੇ ਬੈਠੇ ਤੁਹਾਡੇ ਜਿਹੜੇ ਚਾਚੂ ਲੱਗਦੇ ਰਿਸ਼ਤੇ 'ਚ, ਠੀਕ ਹੈ ਜੀ। ਤੁਹਾਡੇ ਵੱਡੇ ਤੁਸੀਂ ਦੱਸਿਆ ਸੀ ਕਿ ਜਿਹੜੇ ਲਾਭ ਸਿੰਘ ਢਿੱਲੋਂ ਸੀ, ਤੇ ਉਹਦਾ ਅੱਗੋਂ ਜਿਹੜਾ ਮੁੰਡਾ ਤੁਸੀਂ ਦੱਸਿਆ ਇੱਕੋ ਇੱਕ ਸੀ ਜਿਹੜਾ ਤੁਹਾਡਾ ਦਾਦਾ ਸੀ ਅਵਤਾਰ ਸਿੰਘ, ਤੇ ਆਪਣੀ ਮਾਤਾ ਸਮੇਤ ਜਿਹੜਾ ਤੁਸੀਂ ਦੱਸਿਆ ਵੀ ਉਹ ਇੰਡੀਆ ਚਲਾ ਗਿਆ ਆਪਣੇ ਮਾਮਿਆਂ ਦੇ ਨਾਲ। ਤੇ ਅੱਬਾ ਤੁਹਾਡਾ ਜਿਹੜਾ ਪੜਦਾਦਾ ਸੀ ਲਾਭ ਸਿੰਘ ਢਿੱਲੋਂ, ਉਹ ਆਪਣੀ ਆਈ ਨਾਲ ਬਿਮਾਰੀ ਨਾਲ ਕੋਈ ਬਿਮਾਰ ਹੋਇਆ ਤੇ ਉਹਦੀ ਆਈ ਨਾਲ ਮਰ ਗਿਆ, ਜਿਵੇਂ ਤੁਸੀਂ ਦੱਸਿਆ। ਤੇ ਇਹ ਅਸੀਂ ਡੇਰੇ 'ਤੇ ਬੈਠੇ ਹਾਂ ਤੁਹਾਡੇ ਜਿਹੜੇ ਤੁਸੀਂ ਕਿਹਾ ਕਿ ਸ਼ਰੀਕਾ ਬਰਾਦਰੀ ਸਾਡੇ ਕੋਲ ਮੁਸਲਮਾਨ ਹੋ ਕੇ ਉੱਥੇ ਰਹੇ ਨੇ, ਉੱਥੇ ਹੀ ਬੈਠੇ ਉਹਨਾਂ ਡੇਰੇ 'ਤੇ ਆਓ, ਇਹਨਾਂ ਨਾਲ ਗੱਲਬਾਤ ਸਾਂਝੀ ਕਰਨੇ। ਹਾਂਜੀ ਭਾਜੀ, ਕੀ ਹਾਲ? ਠੀਕ ਜੀ, ਅਲਹਮਦੁਲਿਲਾ। ਅੱਛਾ ਭਾਜੀ, ਤੁਸੀਂ ਸਾਰਾ ਸੁਣ ਲਿਆ, ਅਸੀਂ ਤੁਹਾਡੇ ਨਾਲ ਗੱਲ ਵੀ ਕੀਤੀ ਜੀ ਜੀ। ਤੇ ਇਹ ਹਰਮਨ ਮੁੰਡਾ ਹੈ, ਬਾਹਰ ਹੁੰਦਾ ਜੀ ਜੀ। ਤੇ ਇਹਨੇ ਸਾਨੂੰ ਭੇਜਿਆ ਕਿ ਯਾਰ ਨਾ ਮੇਰਾ ਦਿਲ ਕਰਦਾ ਕਿ ਆਪਣੇ ਵੱਡਿਆਂ ਗੱਲਾਂ ਸੁਣਦਾ ਰਹੇਗਾ, ਆਪਣੇ ਦਾਦੇ ਪੜਦਾਦਿਆਂ ਕੋਲ, ਕਿ ਅਸੀਂ ਇੰਝ ਰਹਿੰਦੇ ਹਾਂ। ਸਾਡਾ ਪਿੰਡ ਮੰਜਵਾਲੀ ਸੀ, ਨਾਲ ਮੈਨੂੰ ਦੱਸਿਆ ਕਿ ਜਾਗੋਵਾਲ ਲੱਗਦਾ ਸੀ ਤੇ ਜ਼ਿਲ੍ਹਾ ਗੁਜਰਾਂਵਾਲਾ ਸੀ। ਹਾਂਜੀ। ਤੇ ਉੱਥੇ ਸਾਡੇ ਜੇ ਰਹਿ ਗਏ ਹਨ ਤੇ ਉਹਨਾਂ ਨਾਲ ਜਾ ਗੱਲਬਾਤ ਕਰੇ, ਅਸੀਂ ਪਹੁੰਚ ਕੇ ਤੁਹਾਡੇ ਕੋਲ। ਤੇ ਇਹਨਾਂ ਦੇ ਵੱਡਿਆਂ ਬਾਰੇ ਦੱਸੋ ਹਾਂ ਕਿ ਤੁਹਾਡਾ ਰਿਸ਼ਤਾ ਨਾਲ ਕਿਵੇਂ? ਲਾਭ ਸਿੰਘ ਜਿਹੜਾ ਤੁਹਾਨੂੰ ਢਿੱਲੋਂ ਸੀ, ਉਹ ਜੀ ਅਸਾਂ ਵਡੇਰਿਆਂ ਕੋਲ ਹੀ ਸੁਣੀ। ਹਾਂਜੀ ਸੁਣੀ। ਹਾਂਜੀ, ਅਸਾਂ ਤਾਂ ਵੇਖੇ ਵੀ ਨਹੀਂ। ਹਾਂਜੀ। ਤੇ ਉਹੀ ਸੁਣਿਆ ਸੀ ਅਸਾਂ ਕਿ ਉਹ ਜਿਹੜੇ ਸਾਡੇ ਪੜਦਾਦਾ ਹਨ ਚੌਧਰੀ ਮੱਲੇ ਖਾਂ, ਹਾਂਜੀ, ਉਹ ਤੇ ਇਹ ਜਿਹੜੇ ਇਹਨਾਂ ਦੇ ਦਾਦੇ ਸਨ ਸ਼ਰੀਕੇ ਬਲਾਦਰੀ ਚੋਂ ਚਾਚਿਆਂ ਬਾਬਿਆਂ ਦੇ ਲੱਗਦੇ ਸਨ। ਇਹ ਫਿਰ ਉਹ ਜਿਸ ਵੇਲੇ 47 'ਚ ਉਦੋਂ ਟੁਰ ਗਿਆ ਤੇ ਸਾਡੇ ਇਹ ਵਡੇਰੇ ਇੱਥੇ ਰਹਿ ਗਿਆ। ਤੇ ਉਹਦਾ ਅੱਗੋਂ ਬਾਗ ਪਰਿਵਾਰ ਅਸੀਂ ਆਪਣਾ ਚੌਧਰੀ ਮੀਰ ਖਾਂ, ਚੌਧਰੀ ਸੁਲਤਾਨ, ਚੌਧਰੀ ਸੂਬੇ ਖਾਂ, ਉਹਦਾ ਬਾਗ ਪਰਿਵਾਰ ਅਸੀਂ ਇੱਥੇ ਹੁਣ। ਹੋਰ ਇੱਥੇ ਸਾਡੇ ਪਿੰਡ ਢਿੱਲੋਂ ਦਾ ਘਰ ਕੋਈ ਨਹੀਂ, ਯਾਨੀ ਕਿ ਅਸੀਂ ਇੱਕ ਦਾਦੇ ਦੀ ਔਲਾਦ ਆ।
ਠੀਕ ਹੈ ਅੱਛਾ, ਅੱਛਾ। ਤੇ ਉਂਝ ਹੁਣ ਅਲਹਮਦੁਲਿਲਾ ਅਸੀਂ ਕੋਈ ਅਗੋਂ 7-8 ਘਰ ਬਣੇ ਆ। ਹਾਂ ਅੱਛਾ ਭਾ ਇਹ ਤੁਹਾਡਾ ਨਾਮ ਤੁਸੀਂ ਆਪਣਾ ਥੋੜਾ ਦੱਸ ਦਿਓ। ਮੇਰਾ ਨਾਂ ਜੀ ਜ਼ਫਰ ਇਕਬਾਲ ਹੈ, ਵਲਦਾ ਅਹਿਮਦ ਖਾਨ ਢਿੱਲੋਂ, ਚੌਧਰੀ ਮੀਰ ਦਾ ਪੁੱਤਰ ਮੈਂ ਪੁੱਤਰਾ ਅੱਛਾ ਤੁਸੀਂ ਮੀਰ ਦੇ ਮੀਰ ਪੋਤਰੇ ਦਾ ਹੋ ਪੁੱਤਰਾ ਵਾ। ਤੇ ਭਾ ਤੁਹਾਡੇ ਇਹ ਬਾਅਦ ਚੌਧਰੀ ਸਭ ਮੀਰ ਖਾਨ ਦਾ ਬੇਟਾ ਚੌਧਰੀ ਬਸ਼ੀਰ ਅਹਿਮਦ ਢਿੱਲੋਂ। ਅੱਛਾ ਇਹ ਚੌਧਰੀ ਅਮੀਰ ਦਾ ਬੇਟਾ। ਹਾਂਜੀ ਬੇਟਾ। ਅੱਛਾ ਅੱਛਾ ਤੇ ਇੱਕ ਉਹ ਸੁਲਤਾਨ ਜਿਹੜਾ ਨਾਲ ਲੈਂਦਾ ਸੀ। ਇਹ ਉਹ ਚਾਚੂ ਸਨ। ਅੱਛਾ ਉਹ ਉਹਨਾਂ ਦੇ ਚਾਚੂ ਸਨ। ਲਓ ਜੀ ਜਿਨ੍ਹਾਂ ਤੁਸੀਂ ਨਾਂ ਲਿਆ ਸਾਰੇ ਹੀ ਤੁਹਾਡੇ ਰਿਸ਼ਤੇਦਾਰ ਹੀ ਨੇ ਉਹ ਸਾਰੇ। ਇਹ ਬੇਟਾ ਨੇ ਇਹਨਾਂ ਦੇ ਚਾਚੂ ਬਸ਼ੀਰ ਦੇ। ਹਾਂ ਹਾਂ ਇਹ ਸਾਡੇ ਲੱਗਦੇ ਨੇ ਫੰਮਿਆਂ ਤੋਂ ਆਏ ਨੇ, ਅੱਛਾ ਅੱਛਾ ਚੌਧਰੀ ਯਕੂਬ ਅਹਿਮਦ ਸਰਾ, ਅੱਛਾ ਚੌਧਰੀ ਨਸੀਰ ਅਹਿਮਦ ਸਰਾ, ਇਹ ਫੰਮਾ ਸਰਾਜ। ਇਹ ਫੰਮੇ ਸਰਾ ਤੋਂ ਆਏ ਨੇ। ਅੱਛਾ ਭਾ ਆਪਣਾ ਜ਼ਿਲ੍ਹਾ ਤੇ ਹੋ ਗਿਆ ਗੁਜਰਾਂਵਾਲਾ ਜੀ ਜੀ ਤੇ ਇਹ ਵੀਡੀਓ ਜਿਹੜੀ ਸਾਡੀ ਚੱਲਣੀ ਹੈ ਪੂਰੇ ਵਰਲਡ ਤੇ ਤਕਰੀਬਨ ਚੱਲਦੀ ਜੀ ਹੈ। ਜੀ। ਤੇ ਇਹਦੇ ਨਾਲ ਪਿੰਡ ਦਾ ਹੋ ਸਕਦਾ ਸਰਦਾਰ ਚਲੋ ਉਹ ਵੀ ਸੁਣ ਲੈਣ ਵੀ ਕਿਹੜੇ ਕਿਹੜੇ ਨਾਲ ਪਿੰਡ ਪਿੰਡ ਨੇ, ਜੀ। ਗੁਆਂਢੀ ਪਿੰਡ। ਨਾਲ ਭਾਰ ਹੀ ਦੱਸਦੇ ਨੇ, ਦੱਸੋ ਜੀ ਤੁਸੀਂ। ਮੰਜ ਵਾਲੀ ਪਿੰਡ ਜਿਹੜਾ ਨਾ ਜੀ, ਹਾਂਜੀ ਫਲ ਇਹ ਜਿਹੜਾ ਮੰਜ ਵਾਲੀ ਪਿੰਡ ਹੈ ਜੀ, ਇਹ ਤੇ ਹੋ ਗਿਆ ਢਿੱਲੋਂ ਦਾ। ਬਾਕੀ ਚਲੋ ਸਿੱਖ ਟੁਰ ਗਏ, ਮਾਜਰਾ ਆ ਗਏ। ਇਸ ਤੋਂ ਲਾਂਦੀ ਪਾਸੇ ਜਿਹੜਾ ਹੈ ਨਾ ਪਿੰਡ 1 ਕਿਲੋਮੀਟਰ ਤੇ ਜੱਗਵਾਲ ਹੈ, ਉਹ ਵੀ ਸਰਾਵਾਂ ਦਾ ਪਿੰਡ ਸੀ। ਦੋ ਜੱਗ ਵਾਲੇ ਨੇ, ਨਵਾਂ ਤੇ ਪੁਰਾਣਾ। ਉਸ ਤੋਂ ਲਾਂਦੀ ਪਾਸੇ ਇੱਕ ਤੁੰਦਿਆਲ ਹੈ। ਉਸ ਤੋਂ ਲਾਂਦੇ ਅੱਗੇ ਕਿਲੋਮੀਟਰ ਤੇ ਜਾ ਕੇ ਨਿੱਠਰ ਕੇ ਵੇ। ਇਹ ਤਰਤੀਬ ਇਸ ਤਰ੍ਹਾਂ ਇਹ ਪਿੰਡ ਆਉਂਦੇ ਨੇ। ਤੇ ਚਿੜਦੀ ਪਾਸੇ ਜਾ ਕੇ ਫੰਮੇ ਸਰਾ ਹੈ, ਸਰਾਵਾਂ ਦਾ ਪਿੰਡ। ਉਹਦੇ ਨਾਲ ਬਾਕੀ ਬਸ਼ਮੂਲੇ ਵੀ ਹੈ ਨੇ। ਅੱਗੇ ਥਾਣਾ ਨੁਸ਼ਹਿਰਾ ਵਿਰਕਾ ਹੈ ਸਾਡਾ ਲੱਗਦਾ, ਥਾਣਾ ਨੁਸ਼ਹਿਰਾ ਵਿਰਕਾ। ਇੰਜ ਕਰਕੇ ਛੋਟੀ ਜੀ ਬਰਾਦਰੀ ਢਿੱਲੋਂ ਦਾ ਇੱਥੇ ਕੀ ਘਰ ਹੈ। ਉਹ ਜਿਹੜਾ ਤੁਸੀਂ ਲਾਭ ਸਿੰਘ ਦੀ ਗੱਲ ਕਰਦੇ ਹੋ, ਇਹ ਜਿਹੜਾ ਲਾਭ ਸਿੰਘ ਹੈ ਨੰਬਰ 2 ਲਾਭ ਸਿੰਘ, ਇਹ ਢਿੱਲੋਂ ਬਰਾਦਰੀ ਦਾ ਲਾਭ ਸਿੰਘ ਹੈ। ਰਾਜਾ ਸਿੰਘ, ਲਾਭ ਸਿੰਘ ਤੇ ਬਾਬਾ ਚੌਧਰੀ ਮੱਲੇ ਖਾਂ ਢਿੱਲੋਂ, ਇਹ ਚਾਚਿਆਂ ਬਾਬੇ 4 ਫਾਦਰ ਦੀ ਔਲਾਦ ਹੈ ਜੀ। ਬਸ ਇਹ ਮੁਖਤਸਰ ਗੱਲ ਇਹ ਵੇ ਕਿ ਇਹ ਚੌਥੇ ਦਾਦੇ ਦੀ ਇਹ ਔਲਾਦ ਹੈ, ਜਿਹਦੇ ਵਿੱਚ ਇੱਕ ਸਾਡੇ ਕੋਲ ਇਹ ਘਰ ਰਹਿ ਗਿਆ ਹੈ। ਸਾਡੇ ਲੱਗਦੇ ਨੇ ਨਾਨਕੇ ਨੇ ਤੇ ਬੜਾ ਕਰੀਬੀ ਤਲਕ ਹੈ। ਅਲਹਮਦੁਲਿਲਾ ਜੀ ਵੀ ਢੇਰ ਢਿੱਲੋਂ ਦੇ ਚੰਗੇ ਹੋ ਤੁਸੀਂ, ਸਾਰੀ ਬਰਾਦਰੀ ਚੰਗੇ ਹੋ। ਇੱਥੇ ਦੇ ਇਹਨਾਂ ਤੋਂ ਲੋਕ ਡਰਦੇ ਨੇ, ਪਤਾ ਨਹੀਂ ਤੁਸੀਂ ਉੱਥੇ ਕਿਵੇਂ ਦੇ ਬੈਠੇ ਹੋ। ਹਾਂਜੀ ਹੁਣ ਨੰਬਰਦਾਰੀ ਕਿਤੇ ਕੋ ਭਾਜੀ ਤੁਹਾਨੂੰ? ਨੰਬਰਦਾਰੀ ਜੀ ਇਹ ਢਿੱਲੋਂ ਬਰਾਦਰੀ ਦੀ ਚੌਧਰੀ ਬਸ਼ੀਰ ਅਹਿਮਦ ਢਿੱਲੋਂ, ਵਲਦ ਚੌਧਰੀ ਅਮੀਰ ਅਹਿਮਦ ਢਿੱਲੋਂ, ਮੱਲੇ ਖਾਂ ਢਿੱਲੋਂ ਦੀ ਇਹ ਔਲਾਦ ਨੇ। ਇਹ ਸਾਡੇ ਇਹ ਹੀ ਇੱਥੇ ਸਰਪੰਚ ਨੇ ਢਿੱਲੋਂ ਬਰਾਦਰੀ ਦੇ। ਜਿਹੜੇ ਚੌਧਰੀ ਬਸ਼ੀਰ ਅਹਿਮਦ ਬੈਠੇ ਨੇ। ਲਓ ਜੀ ਇਸ ਟਾਈਮ ਜਿਹੜੇ ਜਿਨ੍ਹਾਂ ਤੁਸੀਂ ਚੜ੍ਹਦੇ ਪੰਜਾਬ ਤੇ ਸਰਪੰਚ ਕਹਿੰਦੇ ਹੋ, ਅਸੀਂ ਨੰਬਰਦਾਰ ਕਹਿ ਦਿੰਦੇ ਹਾਂ। ਹਾਂਜੀ ਹਾਂਜੀ ਅਸੀਂ ਚੌਧਰੀ ਕਹਿ ਦਿੰਦੇ ਹਾਂ, ਨੰਬਰਦਾਰ ਕਹਿ ਲਈਦਾ। ਤੇ ਇਹ ਸਰਪੰਚ ਨੇ ਤੁਹਾਡੇ ਬਕੋਲ, ਜਿਹੜੇ ਇਹ ਸਰਪੰਚ ਨੇ ਪਿੰਡ ਦੇ, ਤੁਹਾਡੇ ਚਾਚਾ ਜੀ ਲੱਗਦੇ ਨੇ। ਹਰਮਨ ਤੇਰੇ ਚਾਚਾ ਜੀ ਲੱਗਦੇ ਨੇ। ਇਹ ਜਿਹੜੇ ਇਸ ਟਾਈਮ ਪਿੰਡ ਦੇ ਸਰਪੰਚ ਨੇ। ਜਿਵੇਂ ਕਿ ਕਹਿ ਰਹੇ ਸੀ ਭਾ ਕਿ ਮੈਂ ਜਥੇਦਾਰ ਵੀ ਹਾਂ, ਠੀਕ ਹੈ। ਇਹ ਭਾਅ ਜੀ ਇਹਨਾਂ ਕੋਲ ਜਿਹੜੀ ਨੰਬਰਦਾਰੀ ਪਿੰਡ ਦੀ, ਇਹ ਤੁਹਾਡੇ ਲੱਗਦੇ ਨੇ। ਮੈਂ ਥੋੜ੍ਹੀ ਇਹਨਾਂ ਨਾਲ ਗੱਲਬਾਤ ਕਰਨਾ, ਪੁੱਛਣਾ ਤੁਹਾਡੇ ਜਿਹੜੇ ਪੜਦਾਦਾ ਜੀ ਸਨ ਲਾਭ ਸਿੰਘ, ਉਹਦਾ ਘਰ ਕਿੱਥੇ ਹੁੰਦਾ ਸੀ? ਭਾਈ ਦੱਸਿਆ ਇਹ ਘਰ ਕਿੱਥੇ ਸੀ ਇਹਦੇ ਪੜਦਾਦੇ ਲਾਭ ਸਿੰਘ? ਉੱਥੇ ਪਿੰਡ ਦੀ ਚੜ੍ਹਦੀ ਸਾਈਡ ਤੇ ਚੜ੍ਹਦੀ ਸਾਈਡ ਤੇ ਅੱਗੋਂ ਮੇਰਾ ਦੱਖਣ ਦੀ ਕੋਠ ਆ ਜਾਂਦੀ ਉੱਥੇ, ਜਿੱਥੋਂ ਅੱਡਾ ਜਿੱਥੇ ਅੱਡਾ ਉੱਤੇ ਰੋਡ ਦਾ। ਅੱਛਾ ਅੱਛਾ ਉੱਥੇ ਬੈਠਕ ਹੁੰਦੀ ਸੀ। ਉੱਥੇ ਬੈਠਕ ਹੁੰਦੀ ਸੀ। ਹਾਂ ਘਰ ਨਾਲ ਬਣਾਉਂਦੇ ਸਨ। ਉੱਥੇ ਹੁਣ ਵਸਦੇ ਨੇ ਚੰਗੜ, ਅੱਛਾ ਅੱਛਾ ਰਾਜਪੂਤ, ਜੱਟਾਂ ਦੇ ਜੱਟਾਂ ਦੇ ਘਰ ਨੇ, ਉਹ ਉੱਥੇ ਵਸਦੇ ਨੇ। ਉਹ ਬਾਤ ਹੈ। ਹਾਂ ਉਦੋਂ ਉਹਨਾਂ ਖੱਤਰੀ ਹੁੰਦੇ ਸਨ, ਅੱਛਾ ਕਰਤਾਰ ਸਿੰਘ ਕੇ, ਅੱਛਾ ਉਹਨਾਂ ਦੇ ਚਬਾਰੇ ਹੁੰਦੇ ਸਨ। ਹਾਂ ਹਾਂ ਉਹ ਉੱਥੇ ਵਸਦੇ। ਉੱਥੇ ਮੇਰਾ ਉਹ ਥਾਵਾਂ ਜਗ੍ਹਾ ਹੀ ਬਦਲ ਗਈਆਂ ਹਨ। ਸਾਰੇ ਵਕਤ ਦੇ ਨਾਲ ਨਾਲ ਆਸ਼ੀਆ ਤਬਦੀਲ ਹੋ ਗਈ ਹੈ। ਹੋਰ ਪੁੱਛੋ, ਹੋਰ ਪੁੱਛੋ। ਅੱਛਾ ਭਾ ਇਹਨਾਂ ਦਾ ਤੁਸੀਂ ਘਰ ਚਲੋ ਦੇਖੇ ਹੋਗੇ ਕਿਵੇਂ ਦਾ ਹੁੰਦਾ ਸੀ? ਮਤਲਬ ਕਨਾਲ ਵੀ 10 ਮਰਲੇ ਕਿੰਨਾ ਕੁਛ? ਐਸੀ ਨਾ ਐਸੀ ਬਿਲਕੁਲ ਐਸੀ। ਉਸ ਦੌਰ ਦੇ ਵਿੱਚ ਜੀ ਪੱਕੀ ਬੈਠਕ ਸੀ ਇਹਨਾਂ ਦੀ, ਆਪਣਾ ਚਬਾਰਾ ਵੀ ਸੀ ਉੱਤੇ। ਹਾਂਜੀ ਤੇ ਜਾਂ ਦਾਦਾ ਰਾਜਾ ਸਿੰਘ ਦਾ ਸੀ। ਅੱਛਾ ਅੱਛਾ ਹੋਰ ਤੁਹਾਡੇ ਮਤਲਬ ਸਾਰੇ ਜਿਹੜੇ ਢਿੱਲੋਂ ਘਰ ਉਸ ਟਾਈਮ ਪੱਕੇ ਸਨ ਤੁਹਾਡੇ ਵੀ? ਕਿਉਂਕਿ ਸਾਰੇ ਚਾਚੇ ਬਾਬੇ ਹਨਾ ਹਾਂ ਪੱਕੇ, ਸਾਡੇ ਪੱਕੇ। ਸਾਡੀ ਬੈਠਕ ਜਿਹੜੀ ਸੀ ਉਹ ਇੱਕ ਪੱਕੀ ਸੀ, ਲੇਕਿਨ ਜ਼ਿਆਦਾਤਰ ਉਦੋਂ ਘਰ ਕੱਚੀ ਸਨੈਮੀ ਬੰਦਾ ਆ ਕੇ ਵੀ ਅੱਗੇ ਹਰ ਬੰਦੇ ਨੂੰ ਮੱਥੇ 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 ਪੱਕੇ ਸਨ। ਖੱਤਰੀਆਂ ਦੇ ਚਬਾਰੇ ਕਿਵੇਂ ਹਪਾ ਉਹ ਦਿੰਦੇ ਰਹੇ ਹੋਣੇ ਨੇ ਆਪਣਾ? ਤੇ ਸਾਨੂੰ ਮੇਰਾ ਉਹਨਾਂ ਦੇ ਕਰਜ਼ੇ ਨੂੰ ਦਿੰਦੇ ਸਿੱਧੀ ਗੱਲ ਤੇ ਚੰਗਾ ਕਰਦੇ ਨੇ ਸਾਂ ਕੋਈ ਛਿੱਤਰ ਬੋਲਾ ਕੇ ਹੁਣ ਕਰੀਦਾ ਸੀ। ਕਦੀ ਉਹਨਾਂ ਦੇ ਕਰਜ਼ੇ ਹੁੰਦਾ। ਹਾਂਜੀ ਇਧਰ ਮਾਸਟਰ ਨਾਲ ਵੀ ਕਰੋ ਜੀ, ਤੁਸੀਂ ਵੀ ਆਪਣਾ ਕਰਨੇ ਉਹਦੇ ਨਾਲ ਗੱਲ ਕਰਨਾ। ਅੱਛਾ ਭਾ ਇਹਨਾਂ ਦੀ ਜ਼ਮੀਨ ਕਿੰਨੀ ਸੀ ਭਲਾ ਲਾਭ ਸਿੰਘ ਦੀ ਪਤਾ? ਕਿੰਨਾ ਦੇ ਲਾਭ ਸਿੰਘ ਦੇ ਇੱਥੇ ਪੰਜਾਂ ਮਰਬਿਆਂ ਦੇ ਮਾਲਕ ਸਨ ਸਾਰੇ। ਅੱਛਾ ਅੱਛਾ
ਇਹਨੇ ਨੰਬਰ ਦੀ 12 13 ਮਰਬੇ ਹੋਣੀ ਹੈ ਚੌਕੀ ਇਹ ਤੋਂ ਵੀ ਜ਼ਿਆਦਾ ਸਾਰਾ ਪਿੰਡ ਢਿੱਲੂਆਂ ਦਾ ਸੀ। ਹਾਂਜੀ ਇਹ ਰਕਬਾ ਦੇ ਮਾਲਕ ਸਿੰਘ ਤੇ ਜ਼ਿਆਦਾ ਤੇ ਇਹ ਲਾਭ ਸਿੰਘ ਦੀ 10-12 ਮਰਬੇ ਆਇਆ ਸੀ। ਉਧਰ ਜਾ ਕੇ ਇਹਨਾਂ ਨੂੰ 100 ਤੇ 15-20 ਮਰਬੇ ਪੈਲੀਆਂ ਮਿਲੀਆਂ ਨੇ ਇੰਡੀਆ ਵਿੱਚ, ਕਿਉਂਕਿ ਇਧਰੋਂ ਜਾ ਕੇ ਮਤਲਬ ਇਹਦਾ ਜ਼ਮੀਨ ਜਿਹੜੀ ਸੀ ਨਾ ਇਹਨਾਂ ਨੂੰ ਚੰਗਾ ਹੋ ਗਿਆ ਜੇ ਨਹੀਂ ਮਿਲੀ। ਇਹ ਤਾਂ ਮੇਰਾ ਬੋਲ ਇਹਨਾਂ ਦੇ 5.5 ਮਰਬੇ ਸਾਰੇ ਤੇ ਨਾ ਲੱਭ ਸਕਦੇ, ਕਿਸੇ ਨੂੰ ਵੱਧ ਲੱਭ ਕੇ ਕਿਸੇ ਨੂੰ ਘੱਟ ਲੱਭ ਕੇ। ਉਹ ਫਿਰ ਉਹ ਇਹਨਾਂ ਹੀ ਬੰਦੀ ਸੀ ਉਹਨਾਂ ਦੀ ਇੰਨੀ ਠੀਕ ਲੱਭੀ ਉਹਨਾਂ ਨੂੰ। ਇਹਨਾਂ ਨੂੰ 125 ਕਿੱਲੇ ਸੀ ਨਾ ਇੱਥੇ, ਤੇ ਉੱਥੇ ਇਹਨਾਂ ਨੂੰ ਠੀਕ ਲੱਭ ਗਏ। ਪਰ ਉਦੋਂ ਪਤਾ ਕੀ ਸੀ, ਜਦੋਂ ਉਦੋਂ ਪੈਂਦੇ ਹਨ ਜ਼ਮੀਨ ਦੇ ਹਿਸਾਬ ਨਾਲ ਵੀ ਨੰਬਰ ਕਿੰਨੇ ਨੇ, ਉਹ ਕਈਆਂ ਦੇ 20 ਮਰਬੇ ਨੂੰ ਜਾ ਕੇ 5 ਮਿਲੀ, ਜਿਵੇਂ ਉਧਰੋਂ ਕਈ ਇਧਰ ਆਏ ਨਾ ਘੱਟ ਮਿਲੇ। ਇਹ ਵੀ ਦੇਈ ਸੀ ਨਾ ਉਹ ਇਤਲੇ ਮਿਲਦੇ ਹਾਂ, ਇੱਕ ਭਾਈ ਦੇ ਤੇ 5 ਮਿਲਦਾ। ਅੱਛਾ ਚੱਲ ਛੋੜ ਕਲਰ ਪਿਆ ਹੁੰਦਾ ਸਾਨੂੰ, ਅਜਾੜਾ ਪਿਆ ਹੁੰਦਾ ਸਾਨੂੰ। ਤੇ ਆਪਣੇ ਜਿਹੜੇ ਤੁਹਾਡੇ ਦਾਦਾ ਹੋ ਗਏ, ਇਹਦੇ ਦਾਦਾ ਹੋ ਗਏ, ਸਾਰੇ ਇੱਕ ਜੁਸਾਂ ਮਾਲ ਡੰਗਰ ਉਦੋਂ ਵੀ ਇੰਜੀ 14 ਸੀ ਚੱਲਦੀ। ਉਸ ਤੋਂ ਜ਼ਿਆਦਾ ਹੁੰਦਾ ਸੀ ਜੀ, ਉਸ ਤੋਂ ਜ਼ਿਆਦਾ ਹੁੰਦਾ ਸੀ। ਹੁਣ ਤੇ ਅੱਗੋਂ ਬੱਚੇ ਪੜ੍ਹ ਲਿਖ ਗਏ ਨੇ, ਮਾਲ ਡੰਗਰ ਦਾ ਐਡਾ ਨਹੀਂ ਕਰਦੇ। ਇਹਨਾਂ ਗੁਰਦੁਆਰੇ ਪਾਇਆ, ਗੁਰਦੁਆਰੇ ਸਾਡੇ ਦਾਦੇ ਨਾਲ ਮਸਜਿਦ ਪਾਈ। ਇੱਕ ਹੀ ਮਸਜਿਦ ਸੀ, ਇੱਕ ਹੀ ਆਪਣਾ ਗੁਰਦੁਆਰਾ ਸੀ। ਹਾਂ ਜੀ ਹਾਂਜੀ ਸਾਂਝੇ ਰਲ ਕੇ ਜੀ ਆਪਣਾ ਵਸਦੇ ਸਹੀ ਸਾਂ ਜੀ। ਘੋੜੀਆਂ ਛੋੜੀਆਂ ਅਜੇ ਵੀ ਵਧੀਆ ਨੇ ਘੋੜੀਆਂ। ਅੱਛਾ ਹੁਣ ਵੀ ਰੱਖੀਆਂ ਆਪਣੇ ਦਾਦੇ ਪੜਦਾਦੇ ਲੱਗੇ ਆ ਰਿਹਾ। ਲੱਗੇ ਆ ਰਿਹਾ ਉਹ ਆਪਣੀ ਰਸਮ ਕੋਈ ਨਹੀਂ। ਅੱਛਾ ਚੌਧਰੀ ਮੱਲੇ ਖਾਂ ਹੋ ਗਿਆ, ਉਹਦੇ ਕੋਲ ਘੋੜੀਆਂ ਉਦੋਂ ਵੀ ਹੋਣਗੀਆਂ। ਉਦੋਂ ਵੀ ਲਾਭ ਸਿੰਘ ਦਾ ਕੋਈ ਹੈ ਸਾ ਤੁਹਾਡੇ ਵੱਡੇ ਸਾਰੇ ਆਪਣੇ ਜੀ ਹੈ ਸਮਾਂ ਸਭ ਕੁਝ ਸੀ। ਉਹਨਾਂ ਨੂੰ ਵੀ ਅੱਲਾ ਨੇ ਬਹੁਤ ਦਿੱਤਾ, ਬਹੁਤ ਅੱਲਾ ਦਾ ਬੜਾ ਕੁਝ ਸੀ, ਬਹੁਤ ਉਹਨਾਂ ਦੇ ਕੋਲ ਬਹੁਤ ਕੁਝ ਸੀ। ਤੇ ਨਾਲ ਉਦੋਂ ਵੀ ਕਮੀ ਰੱਖਦੇ ਹੋ ਕੰਮ ਕਰਨ ਵਾਲੇ ਮੁਲਾਜ਼ਮ ਜਿਹਨੂੰ ਜ਼ਿਆਦਾ ਹੁੰਦੇ ਸਨ ਉਦੋਂ ਜ਼ਿਆਦਾ ਮਿਲਦੇ ਨਹੀਂ, ਉਦੋਂ ਜ਼ਿਆਦਾ ਹੁੰਦੇ ਸਨ। ਹੁਣ ਤੇ ਘੱਟ ਨੇ, ਉਦੋਂ ਮੇਰਾ ਮਤਲਬ ਮਿਲਦੇ ਨਹੀਂ ਸਾਨੂੰ, ਤੇ ਉਦੋਂ ਵੀ ਉਹਨਾਂ ਨਾਲ ਅਲਹਮਦੁਲਿਲਾ ਚੋਖੇ ਹੁੰਦੇ। ਅੱਛਾ ਹਾਂ ਬਾਕੀ ਤੁਸੀਂ ਚਲੋ ਆਪਣੇ ਵੱਡੇ ਬਜ਼ੁਰਗਾਂ ਕੋਲ ਤੁਸੀਂ ਵੀ ਬਹਿੰਦੇ ਰਹੋ, ਕਿਉਂ ਬਹਿੰਦੇ ਰਹੋਗੇ। ਉਂਝ ਕਿਵੇਂ ਦਾ ਸੀ ਇਹਨਾਂ ਨਾਲ ਵਰਤੋਂ ਆਪ, ਕਿਉਂਕਿ ਵੇਖੋ ਇੱਕੋ ਬਰਾਦਰੀ ਸੀ, ਭਾਵੇਂ ਤੁਹਾਡੇ ਵੱਡੇ ਮੁਸਲਮਾਨ ਹੋ ਗਏ ਤੇ ਇਹਨਾਂ ਢਿੱਲੂਆਂ ਦੀ ਤਸੀਏ। ਹਾਂਜੀ ਢਿੱਲੂਆਂ ਦੀ ਤੁਹਾਡੀ ਆਪਸ ਚ ਸਾਰਿਆਂ ਦੀ ਇਹਨਾਂ ਸਰਦਾਰਾਂ ਦੀ ਦੂਸਰੇ ਮੁਸਲਮਾਨਾਂ ਦੇ ਕਿਵੇਂ ਦੇ ਇਹਨਾਂ ਦਾ ਆਪਸ ਵਿੱਚ ਬੜਾ ਪਿਆਰ ਸਲੂਕ ਸੀ, ਸਾਰੀਆਂ ਬਰਾਦਰੀਆਂ ਦੀ ਚੰਗਾ ਸੀ। ਸ਼ਾਦੀਆਂ ਵਿਆਹਾਂ ਦੇ ਵੀ ਹੈ। ਹਾਂਜੀ ਉਹ ਇੱਕ ਹੀ ਤੇ ਸ਼ਾਇਰ ਹੋਇਆ ਬਾਬਾ ਨੂਰੀ। ਬਾਬਾ ਨੂਰੀ ਇੱਕ ਹੋਇਆ ਤੇ ਢੋਲਿਆਂ 'ਚ ਆਖਿਆ ਸੋਨਾ ਦੇ ਕੇ ਪਿੱਤਲ ਵਿਆਜੀ ਕਿੱਡੀ ਲੱਗੀ ਇਹ ਭੁੱਲ ਜਨਾਹ ਨੂੰ। ਹਾਂਜੀ ਇਹ ਆਪਣਾ ਫੰਮੇ ਸਰਾਤ ਤੋਂ ਜੜਦੀ ਪਾਸੇ ਜਿਹੜੇ ਡੋਗਰਾਂ ਵਾਲਾ ਮੱਲੀਆਂ ਦਾ ਨਾਲ ਚੌਧਰੀ ਚੱਕ ਕੇ ਨਾਲ ਔਲਖ ਭਾਈ ਕੇ ਨੇ, ਇਸ ਤਰ੍ਹਾਂ ਪਿੰਡ ਸਾਰੇ ਇਹ ਮੁਤਫਰਕ ਜੀ ਬਰਾਦਰੀ ਸੀ। ਸਿੱਖ ਵੀ ਸਨ, ਮੁਸਲਮਾਨ ਵੀ ਸਨ, ਤੇ ਉਹ ਪਿੱਛੋਂ ਦੇ ਕਿਧਰੇ ਇਹ ਇੱਕ ਹੀ ਹੋਣਗੇ। ਜਿਵੇਂ ਆ ਵੀ ਛੇਤੀ ਦੇ ਮੁਸਲਮਾਨ ਨੇ ਤੇ ਥੋੜੇ ਸਾਡੇ ਨਾਲੋਂ ਵੀ ਚੋਖੇ ਨਹੀਂ ਅਲਹਮਦੁਲਿਲਾ ਕੋਈ 6ਵੀਂ 7ਵੀਂ ਪੀੜ੍ਹੀ ਤੋਂ ਆਂਦੇ ਹਨ। ਜਦੋਂ ਰਾਜਾ ਸਿੰਘ ਜੂਏ ਤੇ ਲਾਭ ਸਿੰਘ ਇਹਨਾਂ ਦੇ ਕਰੀਬੀ ਫੋਰ ਦਾਦੇ ਦੀ ਔਲਾਦ ਨੇ, ਤੇ ਸਮਝ ਆਉਂਦੀ ਇਹਨਾਂ ਵੀ ਕਦੋਂ ਕੁਦੇ ਮੁਸਲਮਾਨ। ਹਾਂਜੀ ਚਲੋ ਅੰਦਰ ਦੇਰ ਹੈ ਦਰੂਸ ਹੈ ਅਲਹਮਦੁਲਿਲਾ ਆ ਗਏ ਨੇ ਕਲਮੇ ਦਾ ਆਸਾਨ ਹੈ ਇਹਨਾਂ ਅੱਲਾਹ ਦੇ ਨਬੀ ਦੀ ਤਰਫੋਂ ਚਲੋ ਹੋ ਗਿਆ ਅਲਹਮਦੁਲਿਲਾ। ਚੌਧਰੀ ਬਸ਼ੀਰ ਸਾਹਿਬ ਮੈਨੂੰ ਇਹ ਦੱਸਿਆ ਜਿਹੜਾ ਬਾਬਾ ਲਾਭ ਸਿੰਘ ਸੀ ਢਿੱਲੋਂ, ਇਹਦੇ ਭਲਾ ਮੁੰਡਾ ਇੱਕ ਹੀ ਸੀ ਔਲਾਦ, ਪਤਾ ਕੋਈ ਬਾਰੇ? ਅੱਛਾ ਅਵਤਾਰ ਸਿੰਘ ਸੀ ਉਹਦਾ ਨਾਮ। ਲਓ ਹਰਮਨ ਢਿੱਲੋਂ ਹੁਣ ਤੁਹਾਡੇ ਜਿਹੜਾ ਘਰ ਜਿੱਥੇ ਸੀ ਤੁਹਾਡੇ ਪੜਦਾਦਾ ਜੀ, ਤੁਹਾਡਾ ਦਾਦਾ ਅਵਤਾਰ ਸਿੰਘ ਢਿੱਲੋਂ, ਤੁਹਾਡੇ ਪੜਦਾਦਾ ਜੀ ਲਾਭ ਸਿੰਘ ਢਿੱਲੋਂ, ਜਿੱਥੇ ਉਹਦਾ ਘਰ ਸੀ ਉੱਥੇ ਹੁਣ ਘਰ ਤੇ ਨਹੀਂ ਹੋਇਆ, ਯਾਨੀ ਢਾਹ ਕੇ ਉੱਥੇ ਦੁਬਾਰਾ ਲੋਕਾਂ ਨੇ ਨਵੇਂ ਜਿਹੜੇ ਬਣਾ ਲਏ ਨੇ। ਲੇਕਿਨ ਤੁਹਾਨੂੰ ਉਹੀ ਜਿੱਥੇ ਉਹਨਾਂ ਦੀ ਬੈਠਕ ਸੀ, ਜਿੱਥੇ ਬਹਿੰਦੇ ਸਨ, ਪੱਕੀ ਬੈਠਕ ਸੀ, ਕੋਈ ਗੱਲਾਂ ਸਾਰੀ ਸੁਣ ਲਈਆਂ ਤੁਹਾਡੇ ਆਪਣੇ ਕੋਲੋਂ। ਤੁਹਾਨੂੰ ਉਹ ਵੀ ਵਿਜ਼ਿਟ ਕਰਵਾਉਣੇ, ਯਾਨੀ ਵਿਖਾ ਦਿੰਦੇ, ਪੂਰਾ ਪਿੰਡ ਵੀ ਵਿਖਾ ਦਿੰਦੇ ਵੀ ਕਿਵੇਂ ਦਾ ਹੁੰਦਾ ਸੀ ਉਦੋਂ, ਕਿਵੇਂ ਦਾ ਹੈਗਾ। ਛੱਪੜ ਇੱਕ ਬਚਿਆ, ਤੁਹਾਨੂੰ ਜਿਹੜੀ ਪੁਰਾਣੀ 47 ਵਾਲੀ ਚੀਜ਼ਾਂ ਹੋਣਗੀਆਂ ਉਹ ਆਵਾਂਗੇ। ਤੇ ਬਾਕੀ ਜਿਹੜਾ ਇਹਨਾਂ ਡੇਰਾ ਬਹਾਨੇ ਆ, ਘੋੜੀਆਂ, ਇਹਨਾਂ ਮੱਝਾਂ ਵਗੈਰਾ, ਤੁਹਾਨੂੰ ਯਾਦ ਆਏਗਾ ਤੁਹਾਡੇ ਵੱਡਿਆਂ ਦੇ ਉਦੋਂ ਵੀ ਇੰਝ ਸਨ। ਹਾਂਜੀ ਤੇ ਤੁਹਾਨੂੰ ਤੁਹਾਡੇ ਜਿੱਥੇ ਵੱਡੇ ਸੰਸਕਾਰ ਕਰਦੇ ਹਾਂ, ਮਰ ਜਾਂਦੇ ਹਾਂ, ਸਾੜਦੇ ਹਾਂ, ਜੀ ਮੜੀਆਂ ਸਨ, ਉਹ ਵੀ ਵਿਖਾ ਦਿੰਦੇ। ਜਿੱਥੇ ਤੁਹਾਡੇ ਮਰਬੇ ਸੀ, ਜ਼ਮੀਨ ਸੀ, ਉਹ ਸਾਈਡ ਤੁਹਾਨੂੰ ਵਿਖਾਉਂਦੇ ਹਾਂ। ਸਾਡੇ ਨਾਲ ਚੱਲਦੇ ਥੋੜਾ ਵੀ ਸਾਡੇ ਨਾਲ ਤੈਯਬ ਢਿੱਲੋਂ ਸਾਹਿਬ। ਇਹ ਤੈਯਬ ਜਿਹੜਾ ਭਾਈ ਤੈਯਬ ਹੈ, ਇਹ ਚੌਧਰੀ ਬਸ਼ੀਰ ਦਾ ਬੇਟਾ ਹੈ, ਠੀਕ ਹੈ। ਇਹ ਤੁਹਾਡੇ ਚਾਚੂ ਲੱਗਦੇ ਤੇ ਇਹ ਤੁਹਾਡਾ ਭਰਾ ਹੀ ਸਮਝੋ। ਹਾਂਜੀ ਇਹ ਭਤੀਜੇ ਤੁਹਾਡੇ ਭਤੀਜੇ। ਹਾਂਜੀ ਕਿਉਂ ਉਹ ਤਾਂ ਪਹਿਲਾਂ ਦੱਸਦੇ ਨੇ ਸਾਰੇ ਤੁਹਾਡੇ ਹੀ ਬੈਠੇ ਹੋਏ ਨੇ ਜਿਹੜੇ। ਤੇ ਚਲੋ ਚੱਲਦੇ ਆ ਫਿਰ ਵਿਖਾਉਂਦੇ ਹਾਂ। ਜੇ ਸਾਹਮਣੇ ਆ ਗਿਆ ਪਿੰਡ, ਆ ਤੁਹਾਨੂੰ ਪਿੰਡ ਵਿਖਾਉਣੇ। ਪਿੰਡ ਦੇ ਚੜ੍ਹਦੀ ਸਾਈਡ ਉਹ ਸਾਈਡ ਤੇ ਖਲੋਤੇ ਆ ਜਿੱਧਰ ਤੁਹਾਡੇ ਪੈਲੀਆਂ ਸਨ, ਤੁਹਾਡੇ ਡੇਰੇ ਸਨ। ਇਸ ਟਾਈਮ ਅਸੀਂ ਕਿੱਥੇ ਖਲੋਤੇ ਆ ਭਾਈ ਤੈਯਬ? ਉਧਰ ਹੱਥ ਕਰ ਠੀਕ ਹੈ ਭਾਈ, ਠੀਕ ਆਪਣਾ ਅਮੀਰ ਖਾਂ ਢਿੱਲੋਂ ਦਾ ਡੇਰਾ, ਠੀਕ ਹੈ। ਤੇ ਜਿਹਦਾ ਤੁਸੀਂ ਨਾਂ ਲਾ ਰਹੇ ਸੀ ਨਾ ਕਿ ਸਾਡੇ ਅਮੀਰ ਖਾਂ, ਇਹ ਮਤਲਬ ਤ੍ਰੈਵੇ ਦਾਦਾ ਬੂ ਸਨ ਮੇਰੇ, ਅਮੀਰ ਖਾਂ ਢਿੱਲੋਂ, ਸੁਲਤਾਨ ਢਿੱਲੋਂ ਤੇ ਬਾਬਾ ਸੂਬਾ ਖਾਂ ਢਿੱਲੋਂ, ਠੀਕ ਹੈ।
ਇਹ ਮਤਲਬ ਇਕੱਠੇ ਹੀ ਅਸੀਂ ਬੈਠੇ ਹਾਂ ਅਲਹਮਦੁਲਿਲਾ, ਕਦੀ ਨਹੀਂ ਫਰਕ ਸਮਝਿਆ ਕਿ ਅਸੀਂ ਉਧਰ ਡੇਰੇ ਤੇ ਬਹਿਣਾ ਹੈ ਤੇ ਜਾਂ ਇੱਥੇ ਬਹਿਣਾ ਹੈ। ਇਹ ਮਤਲਬ ਦਾਦੇ ਸੁਲਤਾਨ ਦਾ ਡੇਰਾ ਹੈ ਅੱਗੇ, ਠੀਕ ਹੈ। ਮਸਜਿਦ ਵੀ ਆਪਣੀ ਬਣਾਈ। ਹਾਂਜੀ ਇਹ ਮਸਜਿਦ ਆਪਣੀ, ਅਸੀਂ ਇੱਥੇ ਆਪਣੇ ਰਹਿ ਸਾਰੇ ਘਰ ਆਪਣੇ ਨਾ ਹਾਂਜੀ ਇਹ ਸਾਰੇ ਘਰ ਸਾਡੇ ਆਪਣੇ ਟਿੱਲੂਆਂ ਦੇ ਨੇ, ਅੱਛਾ ਅੱਛਾ ਟਿੱਲੂ ਬਰਾਦਰੀ ਦੇ ਨੇ। ਇਹ ਅੱਗੇ ਅਸੀਂ ਦਾਦੇ ਸੁਲਤਾਨ ਟਿੱਲੂ ਦੇ ਡੇਰੇ ਤੇ ਜਾਂਦੇ ਹਾਂ ਤੇ, ਠੀਕ ਹੈ। ਇਹ ਬੋੜੇ ਤੇ ਆ ਘੋੜੀਆਂ ਛੋੜੀਆਂ ਵੀ ਰੱਖੀਆਂ ਨੇ, ਸ਼ੌਕ ਕਰੀਦਾ। ਪਹਿਲੇ ਵੀ ਵਡੇਰਿਆਂ ਦਾ ਸ਼ੌਕ ਖਤਮ ਨਹੀਂ ਕੀਤਾ। ਹਾਂਜੀ ਹਾਂਜੀ ਕੋਈ ਦਾਦੇ ਪੜਦਾਦੇ ਸਾਰੇ ਜਿਹੜੇ ਪਹਿਲਾਂ ਬਿਲਕੁਲ ਚੌਧਰੀ ਹਨ ਤੇ ਫਿਰ ਹਾਂਜੀ ਉਹ ਭਾਈ ਇਮਰਾਨ ਬੈਠੇ ਨੇ ਪਰਲੇ, ਉਹ ਦਾਦੇ ਸੁਲਤਾਨ ਟਿੱਲੂ ਦੇ ਅੱਛਾ ਆਪਣਾ ਪੋਤਰੇ ਨੇ, ਠੀਕ ਹੈ। ਹਰਮਨ ਢਿੱਲੋਂ ਤੁਹਾਡੇ ਵੱਡੇ ਜਦੋਂ ਵਸਦੇ ਹੋ ਉਦੋਂ ਵੀ ਇੰਜ ਇਕੱਠੇ ਬੈਠਦੇ ਹੋ, ਅੱਗੋਂ ਹੁਣ ਜਿਵੇਂ ਤੁਸੀਂ ਉੱਧਰ ਚਲੇ ਗਏ ਤੇ ਬਾਕੀ ਜਿਹੜੇ ਤੁਹਾਡੇ ਦਾਦੇ ਦੀਆਂ ਲਾਦਾਂ ਇੱਥੇ ਨੇ ਤੇ ਇੰਜ ਹੀ ਉਦੋਂ ਬੈਠਦੇ ਹੋਣਗੇ, ਇੰਜ ਘੋੜੀਆਂ ਵੱਜਦੀਆਂ ਹੋਣਗੀਆਂ, ਇੰਜ ਅੱਗੇ ਪਹਿਲੀ ਤੁਹਾਡੀ ਬਹਾਨੇ ਬਾਕੀ ਆ ਬੈਠੇ ਨੇ। ਕਿਹਨਾਂ ਦੱਸਿਆ ਕੀ ਕਰ ਰਿਹਾ ਸੀ? ਇਮਰਾਨ ਟਿੱਲੂ ਨੇ, ਇਹ ਸੁਲਤਾਨ ਟਿੱਲੂ ਦਾ ਪੋਤਰਾ ਹੈ। ਅੱਛਾ ਹਾਂਜੀ ਇਹ ਪੋਤਰਾ ਹੈ ਚੌਧਰੀ ਸੁਲਤਾਨ ਢਿੱਲੋਂ ਦੇ ਪੋਤਰੇ ਜਿਹਾ, ਹਾਂਜੀ ਜਿਹਨਾਂ ਤੁਸੀਂ ਨਾਂ ਜ਼ਿਕਰ ਕਰਦੇ ਪਏ। ਅਸਲਾਮ ਵਾਲੇਕੁਮ ਭਾਜੀ, ਕੀ ਹਾਲ ਭਾਜੀ? ਤੇ ਇਹ ਉਹਨਾਂ ਦਾ ਡੇਰਾ ਚੌਧਰੀ ਸੁਲਤਾਨ ਦਾ। ਹਾਂਜੀ ਇਹ ਵੀ ਮਤਲਬ ਭਰਾ ਤੁਹਾਡੇ ਲੱਗਦੇ ਨੇ। ਹਾਂਜੀ ਇਹ ਬਿਲਕੁਲ ਕਿਉਂ ਨਹੀਂ, ਇਮਰਾਨ ਟਿੱਲੂ ਵੀ ਤੁਹਾਡੇ ਭਰਾ ਲੱਗਦੇ, ਤੁਹਾਡੇ ਭਰਾ ਲੱਗਦੇ ਨੇ। ਹਾਂਜੀ ਭਾਈ ਨੇ ਤੁਹਾਡੇ ਵੀ। ਤੇ ਆ ਮਤਲਬ ਜ਼ਮੀਨ ਜਿੰਨੀ ਵੀ ਇੱਥੋਂ ਸ਼ੁਰੂ ਹੁੰਦੀ ਹੈ ਇਹ ਜੀ ਤੁਹਾਡੀ ਜ਼ਮੀਨ ਸੀ, ਠੀਕ ਹੈ। ਇਸ ਤੋਂ ਇਲਾਵਾ ਤੋੜ ਅਗਾਂ ਜਿੱਥੇ ਉਹ ਮੜੀਆਂ ਵਾਲਾ ਛੱਪੜ ਸਦੀਂਦਾ ਹੈ, ਆਜੋ ਉਧਰ ਚੱਲਦੇ ਨਾਲ, ਤੁਸੀਂ ਮਤਲਬ ਕਿ ਵੀ ਆਜੋ। ਉਹ ਆ ਕੇ ਰੋਡ ਦੇ ਰੂਟ ਦੇ ਸਨ ਦਫਨਾਉਂਦੇ, ਆਪਣਾ ਸਾੜਦੇ ਸਨ ਮੜੀਆਂ ਨੂੰ, ਮੜੀਆਂ। ਹਾਂਜੀ ਹਾਂਜੀ ਇਹ ਰੈਸ਼ਾਂ ਨੇ ਸਾਡੀਆਂ। ਇਹ ਕਿਹਦੀ ਰਿਹਾਇਸ਼? ਹਾਂਜੀ ਇਹ ਭਾਈ ਜ਼ਫਰ ਟਿੱਲੂ ਦੀ ਰਿਹਾਇਸ਼ ਹੈ, ਉਹ ਅਹਿਮਦ ਟਿੱਲੂ ਦੀ, ਅਮੀਰ ਟਿੱਲੂ ਦੇ ਪੋਤਰੇ ਦੀ। ਅੱਛਾ ਅੱਛਾ ਜੀ ਪਿੱਛੇ ਤੁਹਾਡੇ ਸਾਰੇ ਆਪਣੇ ਘਰ ਉਹ ਸਾਹਮਣਾ ਚੌਧਰੀ ਸੁਲਤਾਨ ਟਿੱਲੂ ਦਾ ਜਿਹੜਾ ਨਾ ਮਤਲਬ ਕਿ ਵੀ ਘਰ ਹੈ, ਅੱਗੋਂ ਭਾਈ ਇਮਰਾਨ ਉਹਦੇ ਪੋਤਰੇ ਨੇ, ਇਹ ਉਹਨਾਂ ਪਾਇਆ ਹੈ। ਉਹਨਾਂ ਦੀ ਪੀੜ੍ਹੀ ਅੱਗੋਂ ਚੱਲੀ ਆ ਰਹੀ ਹੈ, ਤੁਹਾਡੇ ਆਪਣੇ ਸਾਰੇ ਨਾਲ ਹੀ ਹੈ। ਮਤਲਬ ਬਾਬੇ ਸੂਬੇ ਕਹਿੰਦਾ ਚਾਚੂ ਨਵਾਜ਼ ਜਿਹੜਾ ਉਹਨਾਂ ਦਾ ਉਹ ਘਰ ਹੈ, ਠੀਕ ਹੈ। ਆਹ ਡੇਰਾ ਜੀ ਮੱਝਾਂ ਮੁੱਝਾਂ ਵਾਲਾ ਜਿਵੇਂ ਹਵੇਲੀਆਂ ਹੁੰਦੀਆਂ ਤੁਹਾਡੀ ਸਰਦਾਰਾਂ ਦੀਆਂ ਸਾਡੀਆਂ ਨਾਲ ਹੀ, ਠੀਕ ਹੈ। ਇਹਦੀ ਬੈਕ ਸਾਈਡ ਤੇ ਵੀ ਹਵੇਲੀਆਂ ਬਹਾ ਦੀ ਹੈ ਜੀ। ਹਾਂਜੀ ਦੇਖੋ ਮਾਲ ਪਸ਼ੂ ਵੱਜਾ ਹੋਇਆ ਜੀ। ਹਾਂਜੀ ਤੇ ਉਹ ਅੱਗੇ ਵੀ ਹਵੇਲੀਆਂ, ਅੱਗੇ ਵੀ ਹਵੇਲੀ ਹੈ, ਅੱਗੇ ਵੀ ਹਵੇਲੀ ਹੈ, ਤੇ ਪਿੱਛੇ ਵੀ ਹਵੇਲੀ ਹੈ ਬੈਕ ਸਾਈਡ ਤੇ। ਆਪਣਾ ਤਈਆ ਭਾਈ ਕਦੀ ਮੈਂ ਜਦੋਂ ਇਹਨਾਂ ਦੇ ਵੱਡੇ ਇੱਥੇ ਵੰਡ ਨਹੀਂ ਸੀ ਪਈ ਤੇ ਹਰਮਨ ਦੇ ਦਾਦਾ ਪੜਦਾਦਾ ਵੀ ਇੱਥੇ ਲਾਭ ਸਿੰਘ ਐਨਜੀ ਹਵੇਲੀਆਂ ਹੋਣੀਆਂ, ਐਨਜੀ ਹੈ ਸਾਰਾ, ਕਿਉਂਕਿ ਤੁਹਾਡੇ ਵੱਡੇ ਸਾਰੇ ਆਪਾਂ ਜੀ ਇਕੱਠੇ ਚਾਚੇ ਬਾਬੇ ਜੀ। ਤੇ ਇਹ ਮਤਲਬ ਮੈਂ ਤਕਰੀਬਨ 10 ਕੁ ਸਾਲ 11 ਸਾਲ ਦਾ ਸਾਂ ਤੇ ਅਲਹਮਦੁਲਿਲਾ ਸਾਡੇ ਕੋਲ ਆਉਂਦੇ ਵੀ ਸਨ ਇਹਨਾਂ ਦੇ ਵੱਡੇ ਵਡੇਰੇ। ਹਾਂਜੀ ਹਰਮਨ ਸਾਹਿਬ ਰਹਿੰਦੇ ਜਿਹੜੇ ਸਨ ਨਾ, ਮਤਲਬ ਚਾਚੂ ਜਾਂ ਮਤਲਬ ਤਾਇਆ ਆਬੂ ਜਿਹੜੇ ਵੱਡੇ ਸਨ, ਉਹ ਆਉਂਦੇ ਰਹੇ ਨੇ ਸਾਡੇ ਕੋਲ। ਹਾਂਜੀ ਇਹ ਗੁਰੂ ਨਾਨਕ ਦੇ ਮੇਲੇ ਤੇ ਜਿਸ ਟਾਈਮ ਤੁਸੀਂ ਆਂਦੇ ਸੋ ਨਾ, ਵਡੇਰੇ ਇਹਨਾਂ ਦੇ ਆਂਦੇ ਸਨ, ਉੱਥੋਂ ਫਿਰ ਉਹ ਸਾਨੂੰ ਮਿਲ ਕੇ ਜਾਂਦੇ ਸਨ ਕਿ ਅਸੀਂ ਆਪਣੇ ਸ਼ਰੀਕੇ ਨੂੰ ਮਿਲ ਕੇ ਜਾਣਾ। ਤੇ ਇਹ ਵੀ ਕੋ ਆਪਣੇ ਹਾਂਜੀ ਇਹ ਵੀ ਸਭ ਆਪਣਾ ਅੱਗੋਂ ਸਾਰੀ ਪੀੜ੍ਹੀਆਂ ਮਤਲਬ ਕਿ ਵੀ ਜੀ ਅਲਹਮਦੁਲਿਲਾ ਅੱਲਾ ਨੇ ਬੜਾ ਹੀ ਕਰਮ ਕੀਤਾ ਹੋਇਆ ਹੈ, ਠੀਕ ਹੈ। ਤੇ ਮਤਲਬ ਅਸੀਂ ਜਿਹੜੇ ਅਲਹਮਦੁਲਿਲਾ ਹਲੇ ਤੱਕ ਮਿਲ ਕੇ ਬੈਠੇ ਹਾਂ ਇਕੱਠੇ। ਕਿਸੇ ਮਤਲਬ ਕਿ ਜਿਹੜਾ ਇੱਕ ਮੰਥ ਵੀ ਨਿੱਕਾ ਨਾ, ਉਹ ਅਲਹਮਦੁਲਿਲਾ ਵੱਡੇ ਦੀ ਯਾਦ ਕਰੇਗਾ। ਸਹੀ ਅੱਛਾ ਕੋਈ ਮੁਸ਼ਕਲ ਨਹੀਂ ਜੇਬ ਚ। ਤੇ ਆਪਣਾ ਬਾਈ ਤੈयब ਜੀ ਇਹ ਜ਼ਮੀਨ ਚੋਰੀ ਬਸ਼ੀਰ ਕਿਹੜਾ ਦੱਸਦਾ ਪਿਆ, ਕਿਹੜੀ ਜ਼ਮੀਨ ਸ਼ੁਰੂ ਹੈ, ਇਹ ਜ਼ਮੀਨ ਸ਼ੁਰੂ ਹੈ ਆਪਣਾ। ਲਓ ਜੀ ਤੁਹਾਡੀ ਜ਼ਮੀਨ ਦੇ ਨਾਲ ਹੀ ਜਾ ਰਹੇ ਆ ਹਰਮਨ, ਤੇਰੇ ਦਾਦੇ ਪੜਦਾਦੇ ਦੀ ਜ਼ਮੀਨ ਜੀ ਅਵਤਾਰ ਸਿੰਘ ਢਿੱਲੋਂ ਦੀ ਹੈ। ਹਾਂਜੀ ਇਹ ਤੁਹਾਡੀ ਜ਼ਮੀਨ ਜਿਹੜੀ ਹੈ ਸ਼ੁਰੂ ਹੈ, ਵੇਖ ਰਹੇ ਹੋ ਤੁਸੀਂ। ਸਾਰਾ ਵਿਜ਼ਿਟ ਸਾਨੂੰ ਕਰਵਾਇਆ ਤੁਹਾਡਾ ਵੀਰ ਹੀ ਹੈ ਉਹ ਤैयब ਢਿੱਲੋਂ। ਹਾਂਜੀ ਇਹ ਮਿਚੋਰ ਰੋਡ ਲੰਘਿਆ ਦੋਨਾਂ ਸਾਈਡਾਂ ਤੇ, ਇਸ ਸਾਈਡ ਤੇ ਅਸੀਂ ਆ ਗਏ ਹਾਂ, ਇਸ ਸਾਈਡ ਤੇ ਉਹ। ਅੱਛਾ ਇਹਨਾਂ ਦੀ ਇਧਰਲੀ ਸਾਈਡ ਤੇ ਇਸ ਸਾਈਡ ਤੇ ਉਹਨਾਂ ਦੀ ਸੀ ਤੇ ਇਸ ਸਾਈਡ ਤੇ ਸਾਡੀ ਸੀ। ਚੋਰੀ ਸੁਲਤਾਨ ਦੇ ਦੂਸਰੇ ਸਾਰਿਆਂ ਦੀ ਇਧਰ ਸੀ। ਅੱਛਾ ਅੱਛਾ ਹਾਂ ਸਹੀ ਇਹ ਅੱਗੇ ਉਹ ਛੱਪੜ ਆ ਗਿਆ ਮੜੀਆਂ ਵਾਲਾ, ਹਾਂਜੀ ਜਿੱਥੇ ਉਹ ਤੁਸੀਂ ਉਹ ਸੰਸਕਾਰ ਕਰਦੇ ਸੋ, ਠੀਕ ਹੈ। ਅੱਗ ਉੱਗ ਲਾ ਕੇ ਨਾ ਉੱਥੇ ਜਗ੍ਹਾ ਬਣੀ, ਅੱਗ ਮਤਲਬ ਕਿ ਵੀ ਹੁਣ ਤੇ ਉਹ ਵੈਸੇ ਨਹੀਂ ਰਹੀ, ਲੇਕਿਨ ਉੱਥੇ ਉਨੀ ਕੁ ਜਗ੍ਹਾ ਹਜੇ ਵੀ ਉਹ ਸੁੱਕੀ ਹੈ ਜਿੱਥੇ ਉਹ ਅੱਗ ਲਾ ਕੇ ਤੇ ਨਾ ਮੜੀਆਂ ਦੇ ਵਿੱਚ ਉਹ ਮਤਲਬ ਰੋਡ ਦੇ ਸੰਸਕਾਰ ਕਰਦੇ। ਹਾਂਜੀ ਤੇ ਇਹ ਤੋੜ ਉਹ ਅੱਗੇ ਕਬਰਸਤਾਨ ਹੈ, ਠੀਕ ਹੈ। ਉਹ ਕਬਰਸਤਾਨ ਤੱਕ ਥੋੜਾ ਹੀ ਲਾਣ ਜ਼ਮੀਨ ਦੀ ਇਹ ਉਹਨਾਂ ਦੀ। ਇਸ ਸਾਈਡ ਤੇ ਗੋਸੀ ਆ ਗਏ ਸਾਂ, ਇਸ ਸਾਈਡ ਤੇ, ਕਿਉਂਕਿ ਇੱਥੇ ਮਾਲਕੀ ਢਿੱਲੋਂ ਦੀ ਸੀ, ਇੱਥੇ ਮਾਲਕੀ ਢਿੱਲੋਂ ਦੀ ਸੀ। ਹੋਰ ਜਿਹੜੇ ਫਿਰ ਆ ਕੇ ਬੈਠੇ ਨੇ ਇਧਰੋਂ, ਮਤਲਬ ਜਿਸਲੇ ਉਹ ਗਏ ਨੇ ਉਹਨਾਂ ਜਾ ਕੇ ਆਏ ਉਧਰ ਜ਼ਮੀਨ ਲੈ ਲਈ, ਉਧਰੋਂ ਫਿਰ ਜਿਹੜੇ ਇਧਰ ਆਏ ਨੇ ਉਹ ਉਹਨਾਂ ਨੂੰ ਲੱਭਦੀ ਗਈ, ਠੀਕ ਹੈ। ਹਾਲਾਂ ਮਤਲਬ ਕਿ ਵੀ ਅਸੀਂ ਆਖ ਵੀ ਸਕਦੇ ਹਾਂ ਕਿ ਸਾਡੇ ਚਾਚਿਆਂ ਦੀ ਬਾਬਿਆਂ ਦੀ ਜ਼ਮੀਨ ਹੈ, ਅਸੀਂ ਇਹ ਰੱਖਣੀ ਨਹੀਂ, ਲੇਕਿਨ ਕਿਉਂਕਿ ਜਿਹੜੇ ਜਾੜੇ ਚ ਵਿਚਾਰੇ ਆਏ ਸਨ ਉਹ ਥੋੜੀ ਕੋਈ 2 4 5 ਪੈਲੀਆਂ ਲੈ ਕੇ ਉਹ ਬਹਿ ਗਏ। ਪਿੰਡ ਮੰਜ ਵਾਲੇ ਦੀਆਂ ਇਹ ਮੜੀਆਂ ਸਨ ਜਿੱਥੇ ਤੁਹਾਡੇ ਵਡਕੇ, ਤੁਹਾਡੇ ਜਿੰਨੇ ਵੀ ਫੌਤ ਹੁੰਦੇ ਹਨ ਜਾਂ ਡੈਥ ਹੁੰਦੀ ਪੂਰੇ ਹੋ ਜਾਂਦੇ ਹਨ।
ਇੱਥੇ ਸੰਸਕਾਰਾ ਕਰਦੇ ਹਾਂ, ਇੱਥੇ ਸੰਸਕਾਰ ਕਰਦੇ ਹਾਂ। ਇਹ ਜਗ੍ਹਾ ਤੇ ਇਸ ਪਿਛਲੇ ਪਾਸੇ ਮੜੀਆਂ ਨੇ, ਮੜੀਆਂ ਨਾਲ ਆ ਸੜਕ ਤੇ ਸ਼ਾਇਦ ਬਾਅਦ ਚ ਬਣੀ ਹੈ ਨਾ ਤੇਜ ਬਾਈ ਜੀ। ਇਹ ਕੱਚੀ ਸੀ, ਸੜਕ ਬਾਅਦ ਬਣੀ, ਉਦੋਂ ਪਿਆ ਹੋਏਗਾ ਨਾ, ਕੱਚਾ ਪਿਆ ਹੁੰਦਾ ਸੀ ਆਪਣੀ ਜ਼ਮੀਨ ਦੇ ਵਿੱਚ ਜਾਣ ਵਾਸਤੇ। ਹਾਂ ਹਾਂ, ਕੋਈ ਗੱਡੇ ਗੁੱਡੇ ਲੰਘਦੇ ਹੋਣਗੇ ਉਦੋਂ ਜ਼ਾਹਰੀ ਬਾਤ ਹੈ, ਆਪਣੇ ਬਲਦ ਲੈ ਕੇ ਜਾਂਦੇ ਹੋਣਗੇ। ਅੱਜ ਵੀ ਉਹਨਾਂ ਦੇ ਨਾਮ ਤੇ ਵੱਜਦੀ ਹੈ ਜੀ ਹਾਂ ਬਿਲਕੁਲ। ਹਾਂ ਹਾਂ, ਤੇ ਮੜੀਆਂ ਮਤਲਬ ਇਸ ਤਰ੍ਹਾਂ ਮੜੀਆਂ ਵਾਲਾ ਸਦੀਂਦਾ ਪਿਆ, ਉਹਨੇ ਇਹ ਮਤਲਬ ਇਹਨਾਂ ਦੇ ਵੜਕੀਆਂ ਹੀ ਇਹਦਾ ਨਾਂ ਰੱਖਿਆ ਸੀ ਮੜੀਆਂ ਵਾਲਾ। ਹਾਂ ਇਹ ਅੱਜ ਤੱਕ ਇਹ ਮੜੀਆਂ ਲਈ ਰਿਹਾ, ਇਹਨੂੰ ਛੱਪੜ ਕਿਸੇ ਵੀ ਨਹੀਂ ਆਖਿਆ। ਛੱਪੜ ਨਹੀਂ ਗਿਆ। ਜ਼ਮੀਨ ਵੀ ਤੁਸੀਂ ਢਿੱਲੋਂ ਨੇ ਦਿੱਤੀ ਸੀ ਬੜੀਆਂ ਨੂੰ। ਜੀ ਜੀ ਅਲਹਮਦੁਲਿਲਾ ਮਾਲਕੀ ਜੀ। ਇਹ ਜਿਹੜੀ ਸੀ ਆਪਣਾ ਜਿਹੜਾ ਸੀ ਨਾ ਬਾਬਾ ਮੱਲਾ ਢਿੱਲੂ, ਇਹ ਉਹਦੀ ਮਾਲਕੀ ਸੀ ਮੜੀਆਂ ਵਾਲੀ ਜਗ੍ਹਾ। ਹਾਂਜੀ, ਤੇ ਲੇਕਿਨ ਉਹਨਾਂ ਨੂੰ ਆਪਣਾ ਜਿਹੜੇ ਸਾਡੇ ਭਾਈ ਸਨ ਤੋਂ ਚਲੇ ਗਏ ਨੇ, ਉਹਨਾਂ ਨੂੰ ਮਤਲਬ ਇਹ ਜਗ੍ਹਾ ਦਿੱਤੀ ਸੀ ਕਿ ਠੀਕ ਹੈ ਉਹ ਕਰਦੇ ਨੇ ਆਪਣਾ ਕਰਨ ਦੇ। ਇਹ ਕਦੀ ਨਹੀਂ ਸੀ ਉਹਨਾਂ ਆਖਿਆ ਕਿ ਵੀ ਨਹੀਂ ਯਾਰ, ਯਾਨੀ ਤੁਹਾਡੇ ਜਿਹੜੇ ਬਜ਼ੁਰਗ ਜਿਹੜੇ ਮੁਸਲਮਾਨ ਹੋ ਗਏ, ਲੇਕਿਨ ਵੇਖੋ ਖੂਨ ਇੱਕ ਸੀ ਪਹਿਲੇ, ਉਹਨੇ ਦਿੱਤੇ, ਉਹਨਾਂ ਇਹ ਨਹੀਂ ਕਿਹਾ ਕਿ ਅਸੀਂ ਮੁਸਲਮਾਨ ਹੋ ਗਏ ਤੁਸੀਂ ਸਾਡੇ ਵਾਪਸ ਕਰੋ। ਨਹੀਂ, ਉਹ ਆਪਣਾ ਕਰਦੇ ਰਹੇ ਨੇ, ਉਹਨਾਂ ਕਿਹਾ ਕੋਈ ਗੱਲ ਨਹੀਂ ਤੁਸੀਂ ਕਰੀ ਜਾਓ। ਹਾਂਜੀ, ਉਹ ਅੱਗੇ ਕਬਰਸਤਾਨ ਹੈ। ਅੱਛਾ, ਉਹ ਪਿੰਡ ਦਾ ਕਬਰਸਤਾਨ ਉੱਥੇ ਹੈ, ਮੁਸਲਮਾਨ ਦਫਨ ਉੱਥੇ ਕਰਦੇ ਸਨ ਉਦੋਂ ਵੀ। ਇਹ ਮੜੀਆਂ ਸੇ ਆਪਣੇ ਸਰਦਾਰ ਦੇ ਸੰਸਕਾਰ ਕਰਦੇ। ਬਿਲਕੁਲ। ਤੇ ਇਹ ਨਾਲ ਹੀ ਮੜੀਆਂ ਦੇ ਹਰਮਨ ਦੀ ਜ਼ਮੀਨ ਜਿਹੜੀ ਹੈ ਚਾਰ ਛੇਰੇ ਦਿਸ ਰਹੀ ਹੈ ਮੜੀਆਂ ਦੇ, ਇਹ ਮਤਲਬ ਆਪਣੀ ਤੁਹਾਡੀ ਤੇ ਸਾਡੀ ਇਹ ਜ਼ਮੀਨ ਇਹ ਹੀ ਹੁੰਦੀ ਸੀ। ਠੀਕ ਹੈ, ਤੇ ਇਹ ਤੁਹਾਡੀ ਜ਼ਮੀਨ ਜਿਹੜੀ ਤੁਹਾਨੂੰ ਵਹਾ ਰਹੇ ਨੇ। ਚਲੋ ਹੁਣ ਚੱਲਨੇ ਪਿੰਡ, ਤੁਹਾਨੂੰ ਅਸੀਂ ਘਰ ਤੁਹਾਡੇ ਵਿਖਾਵਾਂਗੇ ਘਰ ਵਿਖਾਵਾਂਗੇ, ਬੈਠਕਾਂ ਸਨ। ਬੈਠਕਾਂ ਹੁੰਦੀਆਂ ਸਨ ਤੇ ਅਲਹਮਦੁਲਿਲਾ ਹੁਣ ਤੇ ਨਕਸ਼ੇ ਬਦਲ ਗਏ ਨੇ, ਅੱਗੇ ਕੱਚੀਆਂ ਇੱਕ ਮੱਥਾ ਅੱਗੋਂ ਜੇ ਪੱਕਾ ਕਰ ਲੈਣਾ ਤਿਆਗ ਛੱਡਣਾ ਵਾ, ਫਲਾਣੇ ਦਾ ਅੱਗੋਂ ਮੱਥਾ ਪੱਕਾ, ਉਹਦੇ ਪੱਕੇ ਬਣੇ ਨੇ। ਤੇ ਇਹਨਾਂ ਦਾ ਜਿਹੜਾ ਉਹ ਮਤਲਬ ਬੈਠਕ ਹੁੰਦੀ ਸੀ ਉਹ ਪੱਕੀ ਹੁੰਦੀ ਸੀ। ਬਕਾਇਆ ਘਰ ਤੇ ਫਿਰ ਅਕਸਰ ਉਸ ਨਹੀਂ ਹੁੰਦੇ ਸਨ, ਤੇ ਬੈਠਕ ਇਹਨਾਂ ਦੀ ਤੇ ਸਾਡੀ ਪੱਕੀ ਹੁੰਦੀ ਸੀ ਪਿੰਡ ਪੂਰੇ ਦੇ ਵਿੱਚ, ਹੋਰ ਕਿਸੇ ਦੀ ਵੀ ਨਹੀਂ ਸੀ। ਇੱਕ ਸਾਡੀ ਤੇ ਇੱਕ ਇਹਨਾਂ ਦੀ ਪੱਕੀਆਂ ਬਣੀਆਂ ਸਨ, ਬਕਾਇਆ ਫਿਰ ਮੱਥੇ ਪੱਕੇ ਸਨ, ਬਕਾਇਆ ਘਰ ਕੱਚੇ ਹੁੰਦੇ ਸਨ। ਚਲੋ ਜੀ ਜਾ ਰਹੇ ਹਾਂ ਵਾਪਸ ਪਿੰਡ ਵੱਲ ਨੂੰ। ਆਪ ਜ਼ਮੀਨਾਂ ਤੁਹਾਡੇ ਵਿੱਚੋਂ ਮੜੀਆਂ ਦੇ ਕੋਲੋਂ ਅਸੀਂ ਵਾਪਸੀ ਕੀਤੀ ਹੈ, ਕਿਉਂਕਿ ਪਿੰਡ ਥੋੜਾ ਦੂਰ ਹੈ ਜਾ ਕੇ, ਤੇ ਫਿਰ ਤੁਹਾਨੂੰ ਜਿਹੜਾ ਤੁਹਾਡੇ ਘਰ ਲਾਗੇ ਫਿਰ ਅਸੀਂ ਵੀਡੀਓ ਸਟਾਰਟ ਕਰਨੇ ਤੇ ਪਹੁੰਚ ਗਏ। ਇਹ ਪਿੰਡ ਦਾ ਚੌਂਕ ਹੈ ਜਿੱਥੇ ਤੁਹਾਡੇ ਘਰ ਸ਼ੁਰੂ ਹੁੰਦੇ ਨੇ, ਤੇ ਆਓ ਤੁਹਾਡੇ ਹੁਣ ਸਾਰੇ ਘਰ ਵਿਖਾਣੇ ਆ, ਜਿੱਥੇ ਤੁਹਾਡਾ ਘਰ ਸੀ ਅਸੀਂ ਉਹ ਵੀ ਤੁਹਾਨੂੰ ਵਿਖਾਣੇ ਆ। ਤੇ ਆ ਜਾਓ ਆ ਜਾਓ ਜੀ। ਇਹ ਪਿੰਡ ਦੇ ਚੌਕ ਹੈ, ਵੇਖੋ ਇੱਧਰ ਇੱਕ ਸਾਹਮਣੇ ਬਾਜ਼ਾਰ ਜਾ ਰਿਹਾ, ਜਿਹੜਾ ਇਹ ਬਾਜ਼ਾਰ ਸਾਹਮਣੇ ਮਾਰਿਆ ਇੱਧਰ ਕੈਮਰਾ, ਇਹ ਬਾਜ਼ਾਰ ਜਾ ਰਿਹਾ ਸਾਹਮਣੇ ਜਿਹੜਾ, ਜਿੱਥੇ ਤੁਹਾਡੇ ਇਹ ਵੀ ਮੇਨ ਬਾਜ਼ਾਰ ਇਹ ਤੇ ਮੇਨ ਤੇ ਚੱਲ ਜਾਂਦੀ ਨੇ, ਜਿਹੜੀ ਜਾਗੋਵਾਲੋਂ ਸਿੱਧਾ ਹਫਸਾਬਾਦ ਰੋਡ ਹੈ ਤੇ ਪਿੱਛੇ ਨੂੰ ਜਾ ਰਿਹਾ ਉਹ ਹੈ। ਤੁਸੀਂ ਅੱਗੇ ਲੱਗ ਜਾਓ। ਤੇ ਇਹ ਜਿਹੜੀ ਹੈ ਇਹ ਸਾਈਡ ਤੇ ਜਿੱਥੇ ਤੁਹਾਡੀਆਂ ਪੈਲੀਆਂ ਸਨ, ਜਿੱਥੇ ਤੁਹਾਡੇ ਮਰਬੇ ਸਨ, ਠੀਕ ਹੈ, ਜਿੱਥੋਂ ਅਸੀਂ ਆਏ ਹਾਂ, ਤੇ ਅੱਗੋਂ ਇਹ ਗਲੀ ਆ ਗਈ ਜਿੱਥੇ ਤੁਹਾਡੇ ਘਰ ਨੇ, ਤੁਹਾਡੇ ਵੱਡਕਿਆਂ ਦੇ ਘਰ ਹੁੰਦੇ, ਉੱਥੇ ਚੱਲੇ ਆ। ਤੇ ਮੇਰੇ ਨਾਲ ਤੈਯਬ ਢਿੱਲੋਂ ਤੁਹਾਡਾ ਜਿਹੜਾ ਇਹ ਹੁਣ ਇੱਥੇ ਬਹੁਤ ਇਹ ਮਤਲਬ ਘਰ ਘੁਮਿਆਰਾਂ ਦੇ ਨੇ, ਠੀਕ ਹੈ, ਸੇਠ ਲੋਕ ਜਿਨ੍ਹਾਂ ਘੋੜੇ ਚੋੜੇ ਰੱਖੇ ਕੰਮ ਸ਼ਮ ਕਰਦੇ ਨੇ ਕੰਮੀ, ਇਹ ਤੁਹਾਡੇ ਘਰਾਂ ਦੇ ਵਿੱਚ ਇਸ ਟਾਈਮ ਉਹ ਰਹਿ ਰਹੇ ਨੇ। ਅੱਛਾ, ਇੱਥੋਂ ਸ਼ੁਰੂ ਇਹਨਾਂ ਦੇ ਹੁੰਦੇ ਨੇ, ਇਹ ਘਰ ਸ਼ੁਰੂ ਹੋ ਗਏ ਨੇ ਉਹਨਾਂ ਦੇ। ਠੀਕ ਹੈ, ਅੱਗੇ ਇਹ ਪਿੱਛੇ ਤੁਹਾਨੂੰ ਘਰ ਵਿਖਾਣੇ ਆ ਜਿਹਦੀ ਭਾਈ ਹਰਮਨ ਦਾ ਗੱਲ ਕਰਦੇ ਨੇ ਪਏ, ਚੋਰੀ ਸੁਲਤਾਨ ਢਿੱਲੋਂ, ਹਾਂ ਦਾਦਾ ਅਬੂ ਜਿਹੜੇ ਸਨ, ਤੇ ਉਹਨਾਂ ਦਾ ਘਰ ਇਹ ਹੁੰਦਾ ਸੀ ਇਹ ਚਿੱਟਾ ਜਿੱਥੇ। ਹਾਂਜੀ, ਇੱਥੋਂ ਮਤਲਬ ਇਹ ਫਿਰ ਜਦੋਂ ਸਾਰੇ ਅਸੀਂ ਉਤਲ ਸਨ ਤੇ ਇਹ ਵੀ ਫਿਰ ਟੁਰ ਗਏ, ਤੇ ਫਿਰ ਇਧਰੋਂ ਦਾਦਾ ਅਬੂ ਵੀ ਸਾਡੇ ਕੋਲ ਉਧਰ ਟੁਰ ਗਏ, ਕਿਉਂਕਿ ਬਰਾਦਰੀ ਚ ਉਧਰ ਟੁਰ ਗਏ। ਤੇ ਫਿਰ ਉਹਨਾਂ ਆਖਿਆ ਕਿ ਮੈਂ ਇੱਥੇ ਇਕੱਲਾ ਵਾਂ, ਦੂਸਰੀਆਂ ਬਰਾਦਰੀਆਂ ਨੂੰ ਮਿਲਤੇ ਮੈਂ ਫਿਰ ਉਤਲ, ਕਿਉਂਕਿ ਸਾਰੇ ਪਿੱਛੋਂ ਇੱਕ ਦਾਦੇ ਦੀ ਲਾਸ਼ ਹੈ ਨਾ, ਤੁਹਾਡੇ ਪੜਦਾਦੇ ਵੀ ਸਮਝ ਸਾਰੇ ਇੱਥੇ ਇਕੱਠੇ ਹੋ ਵਸਦੇ ਸਨ। ਇਹਦੇ ਹਰਮਨ ਦੇ ਦਾਦੇ ਵੀ ਪੜਦਾਦੇ ਇੱਥੇ ਸਨ, ਇਕੱਠੇ ਸਨ। ਹਰਮਨ ਦੇ ਦਾਦਾ ਅਬੂ ਜਿਹੜੇ ਸਨ ਚਲੇ ਗਏ, ਤੇ ਉਹ ਫਿਰ ਇਸ ਤੋਂ ਮਤਲਬ ਕਿ ਵੀ ਦਾਦਾ ਅਬੂ ਵੀ ਸਾਡੇ ਇੱਥੇ ਉਤਲ ਬਾਹਰ ਚਲੇ ਗਏ। ਹਾਂਜੀ, ਉਹ ਫਿਰ ਨਹੀਂ ਤੇ ਇੱਥੇ ਰਹਿਸ਼ ਚੋਰੀ ਸੁਲਤਾਨ ਸਾਹਿਬ ਦੀ ਸੀ, ਮਤਲਬ ਦਾਦਾ ਅਬੂ ਦਾ। ਅੱਛਾ ਅੱਛਾ, ਹਾਂਜੀ। ਅੱਗੇ ਇਹ ਮਸਜਿਦ ਉੱਥੇ ਅਜੇ ਵੀ ਉਸੇ ਤਰ੍ਹਾਂ ਹੀ ਹੈ। 47 ਤੋਂ ਪਹਿਲਾਂ ਵੀ ਇੱਥੇ ਸੀ। ਹਾਂਜੀ, ਮਸਜਿਦ ਦੇ ਨਾਲ ਹੀ ਤੁਹਾਡੇ ਘਰ ਹੁੰਦਾ ਹੈ ਨਾ। ਹਾਂਜੀ, ਇੱਥੇ ਆਪਣਾ ਉਹ ਇਹ ਜਿਹੜਾ ਸਕੂਲ ਬਣਿਆ, ਇਹ ਸਕੂਲ ਨਹੀਂ ਸੀ ਉਦੋਂ ਹੁੰਦਾ, ਇੱਥੇ ਉਹ ਇਹਨਾਂ ਦਾ ਹੁੰਦਾ ਸੀ, ਉਹ ਕੀ ਹੁੰਦਾ, ਗੁਰਦੁਆਰਾ। ਇੱਥੇ ਗੁਰਦੁਆਰਾ, ਇਹ ਗੁਰਦੁਆਰਾ ਹੁੰਦਾ ਸੀ। ਅਜ਼ਾਨ ਹੋ ਲੈਂਦੇ ਲੈ ਹਰਮਣਾ ਸਾਹਮਣੇ ਇੱਥੇ ਜਿਹੜੇ ਤੁਹਾਡੇ ਘਰ ਸਨ ਜਿਹੜੇ ਵੇਖੋ, ਠੀਕ ਹੈ, ਇਹ ਜਿੱਥੇ ਸਕੂਲ ਬਣਿਆ ਇੱਥੇ ਗੁਰਦੁਆਰਾ ਸਾਹਿਬ, ਜਿੱਥੇ ਸਿੱਖ ਸਰਦਾਰ ਮੱਥਾ ਟੇਕਦੇ ਸਨ। ਠੀਕ ਹੈ, ਤੁਹਾਡੇ ਵੱਡੇ, ਤੁਹਾਡੇ ਦਾਦਾ ਪੜਦਾਦਾ, ਤੁਹਾਡੇ ਦਾਦੀ ਹੈ ਸਾਰੇ ਇੱਥੇ ਆਉਂਦੇ ਹੋਣਗੇ, ਮੱਥਾ ਟੇਕਦੇ ਹੋਣਗੇ। ਤੇ ਨਾਲ ਹੀ ਮੁਸਲਮਾਨਾਂ ਦੀ ਮਸਜਿਦ 47 ਵਾਲੀ, ਇਹ ਮਸਜਿਦ 47 ਤੋਂ ਪਹਿਲਾਂ ਦੀ ਹੈ, ਉਦੋਂ ਕੱਚੀ ਹੋਏਗੀ ਜਾਂ ਛੋਟੀ ਹੋਏਗੀ, ਲੇਕਿਨ ਉਸੇ ਜਗ੍ਹਾ ਤੇ ਦੁਬਾਰਾ ਉੱਤੇ ਤਮੀਰ ਹੋਈ ਹੈ। ਇਹ ਸਕੂਲ ਪੈ ਗਿਆ ਜਿੱਥੇ ਤੁਹਾਡਾ ਜਿਹੜਾ ਗੁਰਦੁਆਰਾ ਸਾਹਿਬ ਹੁੰਦਾ। ਠੀਕ ਹੈ, ਇੱਥੇ ਹੁਣ ਸਕੂਲ, ਇੱਥੇ ਬੱਚੇ ਪੜ੍ਹਦੇ ਨੇ, ਤੇ ਇਹ ਮਹਫੂਜ਼ ਯਾਨੀ ਘਰ ਕੋਲ ਨਹੀਂ ਇੱਥੇ ਬਣਿਆ, ਤੇ ਬੱਚੇ ਪੜ੍ਹਦੇ ਨੇ, ਤਾਲੀਮ ਹਾਸਲ ਕਰਦੇ ਨੇ। ਠੀਕ ਹੈ, ਇਹ ਤੁਹਾਡੇ ਵੱਡੇ ਰਹਿੰਦੇ ਨੇ, ਇਹ ਭਾਈ ਹਰੀ ਹੁਣ ਉਸ ਘਰ 'ਚ ਰਹਿੰਦੇ ਨੇ। ਅੱਛਾ ਜੀ, ਦੱਸਿਆ ਸੀ ਮਸਜਿਦ ਦੇ ਨਾਲ ਹੀ ਗੁਰਦੁਆਰਾ ਬਣਾਇਆ। ਹਾਂਜੀ ਹਾਂ, ਤੇ ਇਹ ਭਾਈ ਹਰੀ, ਇਹ ਭਾਈ ਹਰੀ ਹੁਣ ਉਸ ਘਰ ਦੇ ਵਿੱਚ ਰਹਿੰਦੇ ਨੇ। ਇਹ ਸੁਲਤਾਨ ਢਿੱਲੋਂ ਸਾਹਿਬ ਦੇ ਘਰ। ਆਪਣੀ ਇਹਨਾਂ ਦੀ ਬੈਠਕ ਕਿੱਥੇ ਹੁੰਦੀ ਸੀ? ਇਹ ਬੈਠਕ ਦੇ ਪਾਸੇ ਅਸੀਂ ਜਾ ਰਹੇ ਘਰ, ਇਹ ਮਤਲਬ ਕਿ ਵੀ ਭਾਈ ਦਾ ਘਰ ਆ ਗਿਆ। ਠੀਕ ਹੈ, ਇਹ ਲਾਭ ਸਿੰਘ ਢਿੱਲੋਂ ਦਾ ਸੀ। ਹਾਂਜੀ, ਇਹ ਘਰ ਹੁਣ ਇੱਥੇ ਨਾ ਛੋਟੇ ਛੋਟੇ ਘਰ ਬਣ ਗਏ। ਹਾਂਜੀ, ਇਹ ਛੋਟੇ ਛੋਟੇ ਘਰ ਲੱਗਦਾ ਜਿਵੇਂ ਪੁਰਾਣਾ ਪੁਰਾਣਾ। ਲੈ ਹਰਮਨ, ਤੇਰੇ ਪਰਦਾਦਾ ਦਾ ਦਰਵਾਜ਼ਾ ਮਿਲ ਗਿਆ ਸਾਨੂੰ, ਹੈ
ਵੇਖ ਲੈ ਉਹਦੇ ਹੱਥਾਂ ਦੀ ਕੁੰਡੀ ਵੇਖ ਕਿੰਨੀ ਮਜ਼ਬੂਤ ਹੀ, ਤੈਨੂੰ ਕੁੰਡੀ ਤੋਂ ਪਤਾ ਲੱਗਦਾ ਵੇ ਇਹ ਲੱਕੜੀ ਦਾ ਚੁਗਾਠ ਹੈ। ਇਹ ਜਿਹੜਾ ਤੇਰੇ ਦਾਦਾ ਅਵਤਾਰ ਸਿੰਘ ਦੇ ਹੱਥਾਂ ਦੇ, ਤੇਰੇ ਪੜਦਾਦਾ ਲਾਭ ਸਿੰਘ ਦੇ ਹੱਥਾਂ ਦਾ ਲੱਗਾ ਹੋਇਆ ਜਿਹੜਾ ਦਰਵਾਜ਼ਾ ਜੇ ਆ, ਇਹ ਤੁਹਾਡਾ ਓਰੀਜਨਲ ਘਰ ਹੈ, ਨਾਲ ਹੀ ਮਸਜਿਦ ਤੋਂ ਨਾਲ ਹੀ ਗੁਰਦੁਆਰਾ ਸਾਹਿਬ। ਠੀਕ ਹੈ। ਫਿਰ ਤੁਹਾਡੇ ਜਿਹੜੇ ਸ਼੍ਰੀ ਕਬਰਾ ਜੀ ਨੇ ਤੁਸੀਂ ਕਹਿ ਰਹੇ ਹੋ ਚੋਰੀ ਸੁਲਤਾਨ, ਚੋਰੀ ਅਮੀਰ ਢਿੱਲੋਂ ਹੈ, ਜਿਨ੍ਹਾਂ ਦੇ ਇਹਨਾਂ ਦੇ ਪੜਦਾਦੇ, ਉਹਨਾਂ ਨਾਲ ਉਹਨਾਂ ਦੇ ਘਰ ਸਨ, ਤੁਹਾਡੇ ਸਾਂਝੀ ਸਾਰਿਆਂ ਦੇ ਘਰ ਸਨ, ਜਿੱਥੇ ਬੈਠਕ ਸਾਰਾ ਘਰ ਜਿਹੜਾ ਹੈ ਨਾ ਮਤਲਬ ਇਹ ਤੁਹਾਡਾ ਹੀ ਹੈ। ਇਹ ਮਤਲਬ ਅੱਗੋਂ ਘਰਾਂ ਦੇ ਵਿੱਚੋਂ 3-4 ਘਰ ਬਣ ਗਏ ਨੇ। ਯਾਨੀ ਐਡਾ ਵੱਡਾ ਇਹਦੇ ਦਾਦੇ ਦਾ ਘਰ ਸੀ। ਹਾਂਜੀ, ਇਹ ਵੀ ਵਿੱਚ ਘਰ ਹੈ, ਇਹ ਪੁਰਾਣਾ, ਇਹਦੇ ਵਿੱਚੋਂ ਵੇਖੋ ਉਰ ਲਿਆ, ਇਹਦੇ ਵਿੱਚੋਂ ਦੀ ਵੇਖ ਹਲੇ ਵੀ ਇਹ ਪੁਰਾਣਾ ਉਸੇ ਤਰ੍ਹਾਂ ਹੀ ਟੱਠਾ ਟੁੱਟਾ ਪਿਆ। ਹੋ ਜਾ ਅੱਗੇ ਮਾੜਾ ਜੋ ਕੋਈ ਵੀ ਨਹੀਂ ਅੰਦਰ ਆਇਆ। ਲੋ ਜੀ, ਇਹ ਜਿਹੜਾ ਤੁਹਾਡੇ ਦਾਦਾ ਦਾ ਘਰ ਹੈ, ਐਡਾ ਵੱਡਾ ਘਰ ਸੀ ਤੇਰੇ ਦਾਦਾ ਅਵਤਾਰ ਸਿੰਘ ਦਾ, ਤੇਰੇ ਪੜਦਾਦਾ ਲਾਭ ਸਿੰਘ ਦਾ। ਐਡਾ ਹਾਂਜੀ, ਪੁਰਾਣੀਆਂ ਕਦਾਂ ਨੇ। ਹਾਂ, ਆਜੋ ਆ ਵੇਖੋ ਜੀ, ਅਜੇ ਵੀ ਐਡੀ 13 ਦੀ ਕੰਧ ਇੱਕ ਦਰਵਾਜ਼ਾ ਮਿਲ ਗਿਆ, ਇੱਕ ਕੰਧ ਵੇਖੋ। ਇਹ ਵੀ ਨਾਲ ਅੱਗੇ ਜਿਹੜਾ ਘਰ ਹੈ ਵੀ ਉਹਨਾਂ ਦਾ 47 ਵਾਲੀ ਜਿਹੜਾ ਇੱਥੇ ਤੁਹਾਡਾ ਘਰ ਸੀ ਸਾਰਾ, ਜਿਹੜਾ ਇਹ ਮਤਲਬ ਸਾਰਾ ਘਰ, ਇਹ ਵੀ ਉਹ ਵੀ ਇਹ ਵੀ ਇੱਕ ਘਰ ਸੀ। ਇਹ ਹਰਮਨ ਭਾਈ ਹੋਰਾਂ ਦਾ ਸੀ ਘਰ, ਇਹਦੇ ਦਾਦੇ ਦਾ। ਹਾਂਜੀ, ਯਾਨੀ ਜਿਹਦੇ ਵਿੱਚ ਹੁਣ ਇਹਨਾਂ ਦੇ ਘਰ ਵਿੱਚ ਕਿੰਨੇ ਹੁਣ 4-5 ਘਰ ਨੇ। ਇਹ 4 ਘਰ ਬਣ ਗਏ ਨੇ। ਉਹ ਜੀ ਐਡਾ ਵੱਡਾ ਤੇਰੇ ਪੜਦਾਦਾ ਲਾਭ ਸਿੰਘ ਦਾ ਘਰ ਸੀ ਹਰਮਨ। ਹੈਲੋ ਜੀ, ਹਾਂ ਹਰਮਨ, ਜਿਵੇਂ ਭਾਈ ਨੇ ਦੱਸਿਆ ਜਿਹਨਾਂ ਨੂੰ ਤੈਯਬ ਨੇ ਕਿ ਤੇਰੇ ਦਾਦਾ ਜੀ ਦੇ ਘਰ ਦੇ ਵਿੱਚ ਅਸੀਂ ਖਲੋਤੇ ਹੋਏ, ਤੇਰੇ ਦਾਦਾ ਅਵਤਾਰ ਸਿੰਘ ਆ ਢਿੱਲੋਂ ਦੇ ਘਰ 4-5 ਘਰ ਸਨ। ਐਡਾ ਵੱਡਾ ਤਗੜਾ ਘਰ ਸੀ ਕਿ 4-5 ਘਰ ਹੁਣ ਇਸ ਟਾਈਮ ਦੇ ਵਿੱਚ ਵਸਦੇ ਨੇ। ਇੱਕ ਪਿੱਛੇ ਇੱਕ ਹੋਰ ਪਿੱਛੇ ਆ, ਯਾਨੀ ਤੁਹਾਡਾ ਘਰ ਤਕਰੀਬਨ ਦਿਲ ਕਰਦੇ ਕਨਾਲ ਚ ਹੋਵੇ। ਕਿੰਨੇ ਬਣਦੇ ਆ ਤੁਸੀਂ ਵੇਖ ਲਓ। ਹਾਂ, ਉਹ ਸਾਡੇ ਮਕਾਨ ਨੇ। ਅੱਛਾ, ਉਹ ਵੀ ਇਹਨਾਂ ਦੇ ਸਾਰੇ। ਇਹ ਵੀ ਇਹਨਾਂ ਦੇ? ਹਾਂ, ਤਕਰੀਬਨ 2 ਕਨਾਲਾਂ ਥਾਂ। ਇਧਰ ਨੂੰ ਮਾਰੋ ਜੀ। ਉਹ ਤਕਰੀਬਨ 2-2.5 ਕਨਾਲਾਂ ਥਾਂ ਬਣਦਾ ਜੀ। ਅੱਛਾ ਹਰਮਨ, ਉਹ ਕਹਿ ਰਿਹਾ ਪਰਲੇ ਜਿਹੜੇ ਸਾਡੇ ਘਰ ਨੇ ਇਹ ਵੀ ਜਿਹੜੇ ਲਾਭ ਸਿੰਘ ਦੇ ਘਰ ਸਨ। ਜੇ ਤੁਹਾਡਾ ਦਿਲ ਕਰੇ ਤੇ ਪੂਰੇ ਵਿਗੇ ਵਿੱਚ ਬਣ ਜਾਂਦਾ ਭਾਜੀ। ਹਾਂ, ਇੱਕ ਪੂਰੀ ਹਵੇਲੀ ਸੀ, ਇੱਕ ਪੂਰਾ ਇੱਕ ਮਹਿਲ ਟਾਈਪ ਸੀ, ਯਾਨੀ ਉਹਨਾਂ ਦੇ ਘਰ ਐਵੇਂ ਦੇ ਹਨ। ਇਹ ਕੰਧ ਜਿਹੜੀ ਹੈ ਇਹ ਵੇਖੋ ਕਿੱਡੀ ਤਗੜੀ, ਕਿੱਡੀ ਵੱਡੀ ਇੱਟ ਜੇ। ਇਹ ਤੁਹਾਡੇ ਦਾਦੇ ਦੀਆਂ ਹੱਥਾਂ ਦੀਆਂ ਇੱਟਾਂ ਜੇ। ਠੀਕ ਹੈ ਜੀ, ਇਹ ਹਜੇ ਵੀ ਕੰਧ ਉਂਝ ਖਲੋਤੀ ਹੋਈ ਆ। ਤੇ ਹਾਂ, ਥੱਲੇ ਵੀ ਹੋਣੀ ਨਹੀਂ ਹੈ। ਥੱਲੇ ਜੋ ਪੁੱਟੇ ਨੇ ਮਕਾਨ, ਇਹ ਮਕਾਨ ਸਾਡੇ ਸਨ। ਇਹ ਜਦੋਂ ਪੁੱਟੇ ਸਨ ਨਾ, ਤਕਰੀਬਨ 20-25 ਫੁੱਟ ਥੱਲੇ ਨਹੀਂ ਆ ਸਨ। ਤੇ 20-25 ਫੁੱਟ ਥੱਲੇ ਬਾਅਦ ਇੱਟ ਬਹੁਤ ਨਿਕਲੀ ਹੋਣੀ ਹੈ ਨਾ। ਵੱਡੀ ਇੱਟ ਸਾਡਾ ਉਹ ਤੇ ਮੈਂ ਕਹਿ ਰਿਹਾ ਆਮ ਇੱਟਾਂ ਜਿਹੜੀਆਂ ਹੁਣ ਪੱਠੇ ਦੇਣੀਆਂ ਨਹੀਂ ਬਣਦੀਆਂ, ਐਡੀ ਪੱਠੇ ਇੱਟ ਨਹੀਂ ਹੁੰਦੀਆਂ। ਪੂਰੇ ਪਿੰਡ ਦੀ 5-7 ਘਰਾਂ ਦੀ ਇੱਟਾਂ ਹੀ ਵੱਧ ਹੋ ਗਈਆਂ ਹਨ, ਮਕਾਨ ਬਣ ਗਏ ਹਨ। ਅੱਛਾ, ਇੰਨੀਆਂ ਇੱਟਾਂ ਹਨ। ਇਹ ਸਿਰਫ ਇੱਕ ਕੰਧ ਰਹਿ ਗਈ ਤੇ ਬਕਾਇਆ ਸਾਰੀ ਪੱਟੀ ਪਰੂ ਗਈ। ਹਾਂਜੀ ਹਰਮਨ, ਆ ਵੇਖ ਲੈ। ਹਾਂਜੀ, ਲਓ ਜੀ ਵੇਖ ਆਪਣੇ ਆ ਜਿਹੜੀਆਂ ਅੱਜ ਕੱਲ੍ਹ ਦੀ ਇੱਟਾਂ ਜਿਹੜੀਆਂ ਹੁਣ ਪੱਠਿਆਂ ਤੇ ਪੈਂਦੀਆਂ ਜੇ, ਇਹ ਹਰਮਨ ਤੇਰੇ ਦਾਦੇ ਦੀ ਲਿਆਂਦੀਆਂ ਹੋਈਆਂ। ਪਤਾ ਕਿਹੜੇ ਪੱਠੇ ਤੋਂ ਲਿਆਂਦੀਆਂ ਉਹਨੇ, ਕਿੱਥੋਂ ਨਹੀਂ। ਕਿੱਡੀ ਵੱਡੀ ਇੱਟ ਆ, ਉਹਨਾਂ ਦੇ ਹੱਥਾਂ ਦੀ ਲੱਗੀਆਂ ਹੋਈਆਂ ਇੱਟਾਂ ਜੇ। UCC ਲਿਖਿਆ ਹੋਇਆ, UCC। ਲਓ ਜੀ ਇੱਟਾਂ ਹੈ ਆ ਤੇ ਹੁਣ ਉਹ ਮਹਨੇ ਜਿੱਥੇ ਤੁਹਾਡੀ ਬੈਠਕ ਹੁੰਦੀ, ਤੁਹਾਡੇ ਵੱਡਿਆਂ ਦੀ ਬੈਠਕ ਮਹਨੇ ਤੁਹਾਨੂੰ। ਇਹ ਜੀ ਹੁਣ ਤੁਹਾਡੀ ਬੈਠਕ ਦੀ ਤਰਫ ਜਾ ਰਹੇ ਆ। ਠੀਕ ਹੈ, ਤੇ ਇੱਥੇ ਜੀ ਪੱਕੀ ਬੈਠਕ ਤੁਹਾਡੀ ਹੁੰਦੀ ਸੀ ਤੇ ਵਾਹ ਵੱਡੀ ਹੁੰਦੀ ਸੀ। ਠੀਕ ਹੈ, ਕਿ ਵੀ ਜਿਹਦੇ ਵਿੱਚ ਜੀ ਕੁਝ 40 ਬਹਿ ਸਕਦੇ ਸਨ ਖੁੱਲੇ ਡੁੱਲੇ। ਇਹ ਅਸੀਂ ਮਤਲਬ ਉਸ ਬੈਠਕ ਦੀ ਤਰਫ ਜਾ ਰਹੇ ਹਾਂ। ਸਹੀ ਹੈ, ਇਹ ਮਤਲਬ ਕਿ ਵੀ ਇਹ ਘਰ ਉਹਨਾਂ ਦਾ ਹੁੰਦਾ ਸੀ। ਇਹ ਮਤਲਬ ਬੈਠਕ ਸ਼ੁਰੂ ਹੋ ਗਈ ਹੈ ਇੱਥੋਂ। ਬੈਠਕ ਸ਼ੁਰੂ ਹੋ ਗਈ, ਬੜੀ ਵੱਡੀ ਖੁੱਲੀ ਡੁੱਲੀ ਬੈਠਕ ਹੁੰਦੀ ਸੀ। ਅੱਛਾ ਜੀ, ਜੀ ਲਓ ਜੀ ਇੱਥੋਂ ਅਸੀਂ ਮਾਰੋ ਕੈਮਰਾ ਜੀ। ਆਹ ਜਿਹੜੀ ਬੈਠਕ ਹੁੰਦੀ ਸੀ ਲਾਭ ਸਿੰਘ ਕਹਿੰਦੇ ਹਾਂ, ਲਾਭ ਸਿੰਘ ਢਿੱਲੋਂ ਦੀ। ਇੱਥੇ ਹੁਣ 2 ਦੁਕਾਨਾਂ ਬਣ ਗਈਆਂ ਨੇ ਤੇ ਪਿੱਛੇ ਸਕੂਲ ਹੈ। ਅੱਛਾ, ਹਾਂਜੀ, ਯਾਨੀ ਬੈਠਕ ਵੀ ਇਹਨਾਂ ਦੀ ਚੰਗੀ ਤਗੜੀ ਹੋਣੀ ਹੈ ਯਾਰ। ਚੰਗੀ ਤਗੜੀ, ਪਿੱਛੇ ਸਕੂਲ ਹੈ, ਅੱਗੇ 2 ਦੁਕਾਨਾਂ ਬਣੀਆਂ ਨੇ, ਏਡੀ ਵੱਡੀ ਬੈਠਕ ਸੀ। ਹਾਂਜੀ, ਹਾਂਜੀ ਮਾਰੋ ਜਿਵੇਂ ਹੋਣਾ, ਜਿਵੇਂ ਕੋਈ ਦਾਰਾ ਫੈਸਲਾ ਫੁਸਲਾ ਕਰਾਂ ਦਾਰਾ ਜਿਵੇਂ ਹੁੰਦਾ, ਤਾਂ ਹੀ ਜ਼ਾਰੀ ਬਾਤ ਯਾਰ ਏਡੀ ਵੱਡੀ। ਉਹ ਮਤਲਬ ਦਿਲ ਕਰਦੇ 15 ਫੁੱਟ ਦੀ ਤੇ 15 ਮਰਲਿਆਂ ਦੀ ਦਿਲ ਕਰ ਬੈਠਕ ਹੋਣੀ ਤੇ ਕਨਾਲ ਥਾਂ ਹੈ। ਆਜੋ ਇਧਰ ਮੱਖਾ ਜੀ। ਹਾਂਜੀ, ਇਧਰੋਂ ਫਰੈਂਡ ਮਾਰੋ ਨਾ। ਇਹ 2 ਦੁਕਾਨਾਂ ਬਣ ਗਈਆਂ ਨੇ ਤੇ ਪਿੱਛੇ ਸਕੂਲ ਹੈ, ਏਡੀ ਤੁਹਾਡੀ ਪੱਕੀ ਬੈਠਕ। ਉਹ ਸਕੂਲ ਵੀ ਬੈਠਕ ਵਿੱਚ ਸੀ? ਹਾਂਜੀ, ਸਕੂਲ ਵੀ ਬੈਠਕ ਉਹ ਪਿੱਛੇ ਸਕੂਲ ਹੈ ਤੇ ਉਹ ਵੀ ਬੈਠਕ ਸੀ। ਉਹ ਬੈਠਕ ਹੀ ਸੀ। ਇਹ 2 ਦੁਕਾਨਾਂ ਤੇ ਪਿੱਛੇ ਬੱਚਿਆਂ ਦਾ ਸਕੂਲ ਹੈ। ਅੱਛਾ, 2-3 ਕਮਰਿਆਂ ਤੇ। ਠੀਕ ਹੈ, ਹਾਲ ਵੀ ਹੈ। ਏਡੀ ਵੱਡੀ ਬੈਠਕ ਸੀ ਇੱਥੇ ਪੱਕੀ। ਆਜੋ। ਹਾਂਜੀ, ਹਾਂਜੀ, ਆ ਮੇਨ ਚੌਕ ਹੈ। ਸੜਕ ਕਿੱਧਰ ਜਾ ਰਹੀ? ਸੜਕ ਅੱਡੇ ਹੈ। ਆ ਮਿਹਨਤ ਜਾਂਦੀ ਪਈ ਸੜਕ। ਮਿਹਨਤ ਹੈ। ਹਾਂਜੀ,
ਇਹ ਜਿਹੜਾ ਛੱਪੜ ਨਜ਼ਰ ਆ ਰਿਹਾ ਜੀ 47 ਤੋਂ ਪਹਿਲਾਂ ਵਾਲਾ ਆ ਪਿੱਛੇ ਇਹ ਛੱਪੜ ਹੈ। ਇਹ ਛੱਪੜ ਜੇ ਉਦੋਂ ਤੇ ਸਾਫ਼ ਹੁੰਦਾ ਸੀ, ਹੁਣ ਤੇ ਸਾਰੇ ਭਾਵੇਂ ਚੜ੍ਹਦਾ ਪੰਜਾਬ ਭਾਵੇਂ ਲਹਿੰਦਾ ਪੰਜਾਬ ਗੰਦੇ ਛੱਪੜ ਹੋਏ ਨੇ, ਗੰਦ ਪਿਆ ਵਿੱਚ, ਕਿਉਂਕਿ ਵਿੱਚ ਵਾਹਣੀ ਦਾ ਪਾਣੀ ਜਾਂਦਾ, ਉਹ ਵਾਹਣੀ ਦਾ ਪਾਣੀ ਪਿੰਡਾਂ ਦਾ ਵਾਹਣੀ ਵਿੱਚ ਨਹੀਂ ਜਾਂਦਾ ਹੁੰਦਾ, ਬਲਕਿ ਜਿਹੜਾ ਬਾਹਰੋਂ ਜਿਹੜਾ ਨਹਿਰੀ ਪਾਣੀ ਹੁੰਦਾ ਸੀ ਉਹ ਪੈਂਦਾ ਛੱਪੜਾਂ ਵਿੱਚ। ਉਦੋਂ ਸਾਫ਼ ਸੀ, ਜਾਂਦੇ ਹੁੰਦੇ ਸਨ ਛੱਪੜ, ਬਾਹਰੋਂ ਪਾਣੀ ਲਿਆਉਣਾ। ਹਾਂਜੀ। ਤੇ ਲੋ ਜੀ, ਅਸੀਂ ਹਰਮਨ ਢਿੱਲੋਂ ਸਾਹਿਬ, ਤੁਹਾਡੇ ਦਾਦਾ ਅਵਤਾਰ ਸਿੰਘ, ਤੁਹਾਡਾ ਪੜਦਾਦਾ ਲਾਭ ਸਿੰਘ ਢਿੱਲੋਂ ਦੀ ਬੈਠਕ ਦੇ ਅੱਗੇ ਖਲੋਤੇ, ਜਿੱਥੇ ਬੈਠਕ ਹੁੰਦੀ। ਹੁਣ ਇੱਥੇ ਮੁਸਲਮਾਨ ਸਾਡੇ ਭਾਈਚਾਰੇ ਦੇ ਜਿਹੜੇ ਮੁਸਲਮਾਨ ਰਹਿੰਦੇ ਨੇ, ਜਿਹੜੇ ਉਧਰ ਆਏ ਹੋਣਗੇ ਉਹਨਾਂ ਨੂੰ ਲਾਟ ਹੋ ਗਈ, ਜ਼ਾਰੀ ਬਾਤ। ਇੱਥੇ ਹੁਣ ਦੁਕਾਨਾਂ ਨੇ, ਜਿਵੇਂ ਤੈਯਬ ਢਿੱਲੋਂ ਸਾਹਿਬ ਨੇ ਦੱਸਿਆ ਕਿ ਇਹਦੇ ਪਿੱਛੇ ਜਿਹੜਾ ਸਕੂਲ ਹੈ ਉਹ ਵੀ ਬੈਠਕ ਦਾ ਹਿੱਸਾ ਸੀ, ਜਿਹਨੇ ਏਡੀ ਵੱਡੀ ਬੈਠਕ ਸੀ ਕਿ ਤੁਹਾਡੇ ਵੱਡੇ ਤੇ ਇਹਨਾਂ ਦੇ ਵੱਡੇ ਦਾਦੇ ਪੜਦਾਦੇ ਜਿਹੜੇ ਸਾਰੇ ਇਕੱਠੇ ਸਨ, ਉਦੋਂ ਇੱਕੋ ਹੀ ਸਨ, ਬਰਾਦਰੀ ਸੀ, ਤੇ ਇੱਥੇ ਫੈਸਲੇ ਹੁੰਦੇ ਹੋਣਗੇ, ਚੌਧਰੀ ਸਾਂ ਪਿੰਡ ਦੇ, ਇੱਥੇ ਆਣ ਕੇ ਬਹਿੰਦੇ ਹੋਣਗੇ ਲਾਜ਼ਮਨ। ਇਹ ਤੁਹਾਡੀ ਬੈਠਕ ਦੇ ਖਲੋਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ, ਸਾਡੀ ਕੋਸ਼ਿਸ਼, ਸਾਡਾ ਉਪਰਾਲਾ ਪਸੰਦ ਆਇਆ ਹੋਵੇਗਾ। ਅਗਰ ਤੁਹਾਡਾ ਵੀ ਦਿਲ ਕਰਦਾ ਹੈ ਵੇਖਣ ਵਾਲਿਆਂ ਦਾ ਕਿ ਅਸੀਂ ਜਿਹੜਾ ਲਹਿੰਦੇ ਪੰਜਾਬ ਜਿੱਥੋਂ ਸਾਡੇ ਵੱਡੇ ਗਏ ਸੀ, ਅਸੀਂ ਉਹ ਵਲੌਗ ਬਣਵਾਈਏ, ਆਪਣਾ ਘਰ ਵੇਖੀਏ ਜਿੱਥੋਂ ਸਾਡੇ ਵੱਡੇ ਗਏ ਸੀ, ਜ਼ਮੀਨਾਂ ਵੇਖੀਏ, ਜਿਵੇਂ ਅੱਜ ਦਾ ਵਲੌਗ ਅਸੀਂ ਬਣਾਇਆ ਹਰਮਨ ਢਿੱਲੋਂ ਦੇ ਪੁਰਖਿਆਂ ਦਾ, ਅਗਰ ਤੁਸੀਂ ਚਾਹੁੰਦੇ ਹੋ ਮੈਂ ਵਲੌਗ ਬਣਾਈਏ, ਸਾਡਾ ਬਾਇਓ, ਸਾਡਾ ਨੰਬਰ ਲੱਗਾ ਹੁੰਦਾ ਫੇਸਬੁੱਕ ਤੇ ਵੀ, YouTube ਮੇਰਾ ਪਿੰਡ ਮੇਰਾ ਪੰਜਾਬ। ਚਲੋ ਭਾਜੀ ਕਿਸੇ ਨਾਲ ਤੁਸੀਂ ਯਾਦ ਕਰੋ ਭਾਜੀ, ਸਾਰਾ ਖੱਲ ਪੈਂਦਾ। ਅੱਛਾ, ਉਹ ਕੋਈ ਤੁਸਾਂ ਦਿਲ 'ਚ ਰੰਜਿਸ਼ ਕਿਸੇ ਕਿਸਮ ਦੀ ਵੀ, ਠੀਕ ਹੈ, ਅਸੀਂ ਇਨਸ਼ਾਅੱਲਾ ਅੱਗੋਂ ਆਪਣਾ ਭਾਈ ਭਾਈਆਂ ਹੱਸਦੇ ਖੇਡਦੇ ਇਨਸ਼ਾਅੱਲਾ ਜ਼ਿੰਦਗੀ ਰਹੀ ਤੇ ਮਿਲਾਂਗੇ ਵੀ ਜ਼ਰੂਰ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ, ਠੀਕ ਹੈ। ਤੇ ਅਗਰ ਅਸੀਂ ਤੁਹਾਡੇ ਕੋਲ ਮਤਲਬ ਆਉਣਾ ਚਾਹੀਏ ਤੇ ਤੁਸੀਂ ਨਹੀਂ, ਮੈਂ ਦੁਬਾਰਾ ਕਰਨਾ ਭਾਵੇਂ ਮੈਂ ਸਟਾਰਟ ਹੀ ਦੁਬਾਰਾ ਕਰਨਾ ਚਾਹ ਰਿਹਾ। ਚਲੋ ਇਹ ਵਿੱਚ ਰੁਕੋ ਇਹਨੂੰ, ਰੁਕੋ। ਹਰਮਨ ਢਿੱਲੋਂ ਸਾਹਿਬ, ਤੁਹਾਡੇ ਦਾਦਾ ਜੀ ਅਵਤਾਰ ਸਿੰਘ ਢਿੱਲੋਂ, ਤੁਹਾਡੇ ਪੜਦਾਦਾ ਜੀ ਲਾਭ ਸਿੰਘ ਢਿੱਲੋਂ, ਉਹਨਾਂ ਦੀ ਬੈਠਕ ਸੀ, ਜਿੱਥੇ ਬੈਠਕ ਤੁਹਾਨੂੰ ਵਿਖਾਈ, ਤੁਹਾਨੂੰ ਪੂਰਾ ਪਿੰਡ ਵਿਖਾਤਾ, ਜਿੱਥੇ ਤੁਹਾਡੀਆਂ ਪੈਲੀਆਂ ਸਨ, ਜਿੱਥੇ ਤੁਹਾਡੇ ਖੂਹ ਸਨ, ਮੜੀਆਂ ਸਨ, ਜਿੱਥੇ ਤੁਹਾਡੇ ਵੱਡੇ ਜਿਹੜੇ ਨੇ ਕੋਈ ਪੂਰਾ ਹੁੰਦਾ ਸੀ ਤੇ ਉਹਨੂੰ ਉੱਥੇ ਸੰਸਕਾਰ ਕਰਦੇ ਹੋ, ਤੁਹਾਨੂੰ ਉਹ ਵੀ ਵਿਖਾਤਾ। ਹਾਂਜੀ, ਪੂਰਾ ਪਿੰਡ ਵਿਖਾਇਆ, ਤੇ ਉਮੀਦ ਕਰਦੇ ਹਾਂ ਸਾਡੀ ਜਿਹੜੀ ਆ ਕੋਸ਼ਿਸ਼, ਸਾਡਾ ਉਪਰਾਲਾ ਤੁਹਾਨੂੰ ਜਿਹੜਾ ਪਸੰਦ ਆਏਗਾ। ਪਸੰਦ ਆਇਆ ਤਾਂ ਲਾਈਕ ਕਮੈਂਟ ਲਾਜ਼ਮਨ ਕਰਿਆ ਜੇ। ਤੇ ਮੇਰੇ ਨਾਲ ਜਿਹੜਾ ਤੈਯਬ ਸੀ, ਤੁਹਾਡਾ ਜਿਹੜਾ ਇਹ ਸ਼ਰੀਕ ਬਰਾਦਰੀ ਜਿਵੇਂ ਤੁਸੀਂ ਦੱਸਿਆ, ਉਹਨਾਂ ਵਿੱਚ ਤੁਹਾਡਾ ਭਰਾ ਹੀ ਲੱਗਦਾ ਤੈਯਬ ਢਿੱਲੋਂ ਸਾਹਿਬ, ਚੌਧਰੀ ਬਸ਼ੀਰ ਜਿਹੜਾ ਢਿੱਲੋਂ ਜਿਹੜੇ ਸਰਪੰਚ ਨੇ ਪਿੰਡ ਦੇ, ਉਹਨਾਂ ਦਾ ਬੇਟਾ ਹੈ। ਪੂਰਾ ਪਿੰਡ ਸਾਨੂੰ ਇਹਨਾਂ ਨੇ ਵਿਜ਼ਿਟ ਕਰਵਾਇਆ, ਤੁਹਾਨੂੰ ਫਿਰ ਤੁਹਾਡਾ ਗੁਰਦੁਆਰਾ ਸਾਹਿਬ ਆਇਆ, ਜਿੱਥੇ ਤੁਹਾਡੇ ਵੱਡਕੇ, ਤੁਹਾਡੇ ਦਾਦਾ ਪੜਦਾਦਾ ਰਹੀ, ਤੁਹਾਡੀ ਦਾਦੀ ਰਹੀ, ਉੱਥੇ ਮੱਥਾ ਟੇਕਣ ਆਉਂਦੇ ਹੋਣਗੇ ਜੀ, ਉਹ ਵੀ ਤੁਹਾਨੂੰ ਵਿਖਾਤਾ। ਹੁਣ ਉੱਥੇ ਸਕੂਲ ਬਣਿਆ। ਅਗਰ ਤੁਸੀਂ ਵੀ ਜਿਹੜਾ ਚਾਹੁੰਦੇ ਹੋ ਵੇਖਣ ਵਾਲੇ, ਸਾਡੇ ਜਿੰਨੇ ਆਡੀਅנס ਵੇਖਣਾ ਚਾਹੁੰਦੀ ਹੈ ਕਿ ਸਾਡਾ ਲਹਿੰਦੇ ਪੰਜਾਬ ਸਾਡਾ ਕਿਹੜਾ ਪਿੰਡ ਸੀ, ਸਾਨੂੰ ਕਮੈਂਟਾਂ ਵੀ ਦੱਸ ਸਕਦੇ ਹੋ। ਅਸੀਂ ਉਹ ਪਿੰਡ ਜਾਵਾਂਗੇ, ਤੁਹਾਡੇ ਵੱਡਿਆਂ ਦਾ ਕੋਈ ਯਾਰ ਦੋਸਤ ਹੋਇਆ, ਕੋਈ ਬਜ਼ੁਰਗ ਸਾਨੂੰ ਮਿਲ ਗਿਆ, ਉਹਦਾ ਇੰਟਰਵਿਊ ਵੀ ਕਰਾਂਗੇ, ਉਹਨੂੰ ਸਾਰਾ ਕੁਝ ਪੁੱਛਾਂਗੇ, ਤੁਹਾਨੂੰ ਪੂਰਾ ਪਿੰਡ ਵਿਖਾਵਾਂਗੇ। ਬਾਇਓ ਸਾਡਾ ਨੰਬਰ ਲੱਗਾ ਹੁੰਦਾ, ਫੇਸਬੁੱਕ YouTube ਚੈਨਲ ਮੇਰਾ ਪਿੰਡ ਮੇਰਾ ਪੰਜਾਬ, ਤੁਸੀਂ ਜਾ ਕੇ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੋ। ਕਿ ਅਸੀਂ ਇਹਨਾਂ ਨੂੰ ਪੁੱਛਣਾ ਕਿ ਭਾਜੀ ਅਗਰ ਹਰਮਨ ਦਾ ਦਿਲ ਕਰੇ ਇੱਥੇ ਆਉਣ ਨੂੰ, ਕੋਈ ਨਾ ਪੈਗਾਮ ਕੋ ਦੇਣਾ ਚਾਹੋਗੇ ਆਪਣੇ, ਤੁਹਾਡੇ ਰਿਸ਼ਤੇਦਾਰੀ ਤੇ ਆਈ ਨਾ ਪਿੱਛੋਂ ਜੀ। ਸਤ ਬਿਸਮਿਲ੍ਲਾ ਜੀ ਆਇਆਂ ਨੂੰ ਜਨਾਬ ਕਰਾਂਗੇ, ਪੂਰਾ ਵੈਲਕਮ ਕਰਾਂਗੇ। ਸਾਨੂੰ ਖੁਸ਼ੀ ਹੋਵੇਗੀ ਕਿ ਸਾਡਾ ਵੀਰ ਸਾਨੂੰ ਮਿਲਣ ਆਇਆ, ਤੇ ਬਹੁਤ ਹੀ ਖੁਸ਼ੀ ਹੋਵੇਗੀ ਕਿ ਜ਼ਰੂਰ ਸਾਡੇ ਕੋਲ ਆਵੇ, ਇੱਕ ਨਹੀਂ 50-60 ਜੀ ਲੈ ਕੇ ਆਵੇ, ਅਸੀਂ ਵੈਲਕਮ ਕਰਾਂਗੇ ਉਹਦਾ, ਉਹਦਾ ਦੀਦਾਰ ਕਰਾਵਾਂਗੇ। ਜਿੱਥੇ ਘਰ ਸਨ, ਜਿੱਥੇ ਮੜੀਆਂ ਸਨ, ਜਿੱਥੇ ਉਹਦੀਆਂ ਪੈਲੀਆਂ ਸਨ, ਜਿੱਥੇ ਖੂਹ ਸੀ, ਅਸੀਂ ਉਹਨੂੰ ਵਿਖਾਵਾਂਗੇ, ਉਹ ਖੁਸ਼ ਹੋਵੇਗਾ। ਇੰਜ ਜਿਵੇਂ ਹੁਣ ਘੁਮਾਇਆ ਇੰਜ ਘੁਮਾਵਾਂਗੇ, ਕੋਈ ਦਿਲ 'ਚ ਰੰਜਿਸ਼ ਨਹੀਂ, ਕੋਈ ਲੈਣੀ ਨਹੀਂ ਦੇਣੀ ਨਹੀਂ। ਵੀਰ ਸਾਡਾ, ਭਰਾ ਹੈ ਸਾਡਾ। ਉਹ ਬਜ਼ੁਰਗਾਂ ਦੇ ਮਾੜਾ ਚੰਗੇ ਮਤਲਬ ਕਿ ਵਿਖਲਾਫਾਤ ਜਿਹੜੇ ਹੁੰਦੇ ਸਨ ਉਹ ਖਤਮ, ਠੀਕ ਹੈ। ਅਸੀਂ ਅੱਗੋਂ ਮੁਹੱਬਤ, ਉਹ ਭਾਜੀ ਉਹ ਹੁਣ ਵੀ ਹੈ ਨਾ, ਮੁਸਲਮਾਨ ਆਪ ਸਾਰੇ ਧਰਮਾਂ ਦੇ ਹੁੰਦੇ, ਉਹ ਕੋਈ ਮਸਲਾ ਏਡੀ ਮੁਹੱਬਤ ਪੇਸ਼ ਕਰਾਂਗੇ ਕਿ ਵੀਰ ਨਾਲ, ਤੇ ਅਲਹਮਦੁਲਿਲਾ ਨੂੰ ਮਜ਼ਾ ਆਏਗਾ। ਕਿ ਜੇ ਜ਼ਰੂਰ ਵੀਰ ਕੋਸ਼ਿਸ਼ ਕਰੇ ਇੱਕ ਨਾ ਸਾਡੇ ਕੋਲ। ਤੇ ਲਓ ਜੀ, ਇਹ ਪਿੰਡ ਤੋਂ ਜਾਣ ਵਾਲੇ ਜਿਹੜੇ ਨੇ, ਅਗਰ ਉਹਨਾਂ ਅੱਗੇ ਵੀਡੀਓ ਸਾਡੀ ਆਵੇ, ਜਾਂ ਹੋਰ ਵੀ ਜਿੰਨੇ ਵੀਡੀਓ ਵੇਖ ਰਹੇ, ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ, ਤਾਂ ਕਿ ਜਿਹੜੇ ਪਿੰਡ ਮੰਜਵਾਲੀ ਦੇ ਵਿੱਚੋਂ ਸਰਦਾਰ ਗਏ ਸੀ, ਉਹਨਾਂ 'ਚ ਕੋਈ ਜ਼ਿੰਦਾ ਹੋਵੇ, ਜਾਂ ਉਹਨਾਂ ਦੀ ਆਲ ਦਾ ਕੋਈ ਦਿਲ ਕਰਦਾ ਹੋਵੇ ਵੀ ਅਸੀਂ ਵੇਖੀਏ ਸਾਡੇ ਵੱਡੇ ਜਿੱਥੇ ਰਹਿੰਦੇ ਪਿੰਡ ਕਿਵੇਂ ਦਾ ਕੀ ਹੈ, ਉੱਥੇ ਵੀਡੀਓ ਵੀ ਵੱਧ ਤੋਂ ਵੱਧ ਸ਼ੇਅਰ ਕਰੇ, ਤਾਂ ਕਿ ਵੀਡੀਓ ਜਿਹੜੀ ਉਹਨਾਂ ਤੱਕ ਪਹੁੰਚੇ। ਫਿਰ ਕਮੈਂਟਾਂ ਰਾਹੀਂ ਸਾਨੂੰ ਦੱਸਿਆ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ। ਮਿਲਨੇ ਨਵੀਂ ਵੀਡੀਓ ਨਾਲ, ਤੱਕ ਸਾਨੂੰ ਦਿਓ ਇਜਾਜ਼ਤ। ਮੈਨੂੰ ਢਿੱਲੋਂ ਸਾਹਿਬ ਇਹਨੂੰ ਦਿਓ ਇਜਾਜ਼ਤ। ਰੱਬ ਰੱਖੋ।